ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨਾ ਟੋਨੀ ਟਰਕੀਅਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 4 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਦੀਆਂ ਸਿਆਸੀ ਸਰਗਰਮੀਆਂ ਤੋਂ ਬਾਅਦ ਜਿਹੜੀਆਂ ਸਿਆਸੀ ਚਰਚਾਵਾਂ ਚੱਲੀਆਂ ਨੇ ਸਿਆਸੀ ਗਲਿਆਰਿਆਂ ਦੇ ਵਿੱਚ, ਲੋਕਾਂ ਦੀਆਂ ਸੱਥਾਂ ਦੇ ਵਿੱਚ ਤੇ ਲੋਕਾਂ ਦੇ ਮੂੰਹਾਂ ਦੇ ਉੱਤੇ ਜਿਹੜੀ ਚਰਚਾ ਆਮ ਚੱਲੀ ਹੈ ਕਿ ਨਤੀਜੇ ਬੰਗਾਲ ਦੇ ਆਏ ਨੇ, ਹੋਰਾਂ ਰਾਜਾਂ ਦੇ ਵੀ ਆਏ ਨੇ, ਪਰ ਚਰਚਾ ਇਹ ਚੱਲ ਪਈ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਆਈ ਕਿ ਆਈ। ਪ੍ਰਵੀਨ ਜੀ, 5 ਸੂਬਿਆਂ ਦੇ ਨਤੀਜੇ ਆਏ ਨੇ ਕੱਲ ਜੀ ਤੇ ਇਹ ਨਤੀਜੇ ਰਾਤ ਦੇ 12-12 1 ਵਜੇ ਜਾ ਕੇ ਕਲੀਅਰ ਹੋਏ ਨੇ, ਖਾਸ ਕਰਕੇ ਪੱਛਮੀ ਬੰਗਾਲ ਦੇ। ਤਾਂ ਹਾਂਜੀ ਬਿਲਕੁਲ 5 ਸੂਬਿਆਂ ਦੀਆਂ ਚੋਣਾਂ ਦੇ ਵਿੱਚੋਂ ਅਸਾਮ ਤੇ ਕੇਰਲਾ ਬਾਰੇ ਲਗਭਗ ਪਹਿਲਾਂ ਹੀ ਸਪਸ਼ਟ ਸੀ ਕਿ ਅਸਾਮ 'ਚ BJP ਲੈ ਕੇ ਜਾ ਰਹੀ ਹੈ ਤੇ ਜਾਂ ਉਹਨਾਂ ਦੇ ਸਹਿਯੋਗੀ ਮਿਲ ਕੇ, ਤੇ ਕੇਰਲਾ 'ਚ ਵੀ ਕਾਂਗਰਸ ਜਾਂ ਉਹਨਾਂ ਦੇ ਸਹਿਯੋਗੀ ਮਿਲ ਕੇ ਲੈ ਕੇ ਜਾ ਰਹੇ ਨੇ। ਪੌਂਡੀਚੇਰੀ 'ਚ ਠੀਕ ਹੈ BJP ਲੈ ਗਈ ਤੇ ਲੈ ਦੇ ਕੇ ਸਭ ਤੋਂ ਵੱਧ ਜੇ ਕਿਸੇ ਨਤੀਜਿਆਂ ਨੇ ਪ੍ਰਭਾਵਿਤ ਕੀਤਾ ਜਾਂ ਚਰਚਾ ਖੱਟੀ ਹੈ ਤਾਂ ਉਹ ਪੱਛਮੀ ਬੰਗਾਲ ਦੇ ਤੇ ਤਾਮਿਲਨਾਡੂ ਦੇ ਨੇ। ਤਾਮਿਲਨਾਡੂ ਦੇ ਵਿੱਚ ਜਿਵੇਂ ਨਵੀਂ ਪਾਰਟੀ 1 ਸਾਲ ਪਹਿਲਾਂ ਜਨਮੀ ਤੇ ਉਹ ਕਲਾਕਾਰ ਜਿਹੜਾ ਤਰੀਕਾ ਵੀ ਰਿਹਾ ਉੱਥੇ ਪਹਿਲਾਂ ਵੀ ਹੈ ਨਾ, ਜੈਲਲਿਤਾ ਜਾਂ ਤੋਂ ਪਹਿਲਾਂ ਵੀ ਉਸੇ ਤਰੀਕੇ ਕਰਨ ਨਾਲ ਮਤਲਬ ਕਿ TVK ਅਚਨਚੇਤ ਸਾਹਮਣੇ ਆਉਂਦੀ ਹੈ ਤੇ ਪੂਰੀ ਜਦੋਜਹਿਦ ਨਾਲ ਲੜਦੀ ਹੈ ਤੇ 107 ਦੇ ਕਰੀਬ ਲੈ ਗਈ, 118 ਚਾਹੀਦੀਆਂ ਹੈ ਨਾ, 11 ਅਦਰਸ ਲੈ ਕੇ ਹੋ ਸਕਦਾ ਮਿਲ ਕੇ ਬਣ ਜਾਵੇ, ਨਹੀਂ ਪੇਚ ਫਸ ਸਕਦਾ ਪਰ ਉਹ ਵੱਡੀ ਪਾਰਟੀ ਬਣ ਕੇ ਉੱਭਰੀ ਜੀ। ਹੁਣ ਇੱਕ ਉਹ ਹੈ ਤੇ ਦੂਜਾ ਨਤੀਜਾ ਪੱਛਮੀ ਬੰਗਾਲ ਦਾ। ਪੱਛਮੀ ਬੰਗਾਲ ਦੇ ਨਤੀਜਿਆਂ ਨੇ ਬਿਲਕੁਲ ਮਤਲਬ ਕਿ ਸਭ ਦਾ ਧਿਆਨ ਖਿੱਚਿਆ ਤੇ ਇਸ ਨੂੰ ਹੁਣ ਇਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਕਿ ਲਓ ਜੀ ਬੰਗਾਲ ਤੋਂ ਬਾਅਦ ਪੰਜਾਬ ਦੀ ਵਾਰੀ। ਚਾਹੇ ਉਹ ਖੁਦ BJP ਪ੍ਰਚਾਰ ਰਹੀ ਹੈ, ਚਾਹੇ BJP ਦੇ ਸਮਰਥਕ ਪ੍ਰਚਾਰ ਰਹੇ ਨੇ, ਚਾਹੇ ਵਿਰੋਧੀ ਦਲਾਂ 'ਚ ਇਸ ਗੱਲ ਦੀ ਚਰਚਾ, ਚਾਹੇ ਮੀਡੀਆ 'ਚ ਚਰਚਾ, ਚਾਹੇ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਇਸ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਹੈ। ਚਰਚਾ ਪੂਰੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ BJP ਨੇ ਉੱਥੇ ਇਕੱਲਿਆਂ ਚੋਣ ਨਹੀਂ ਲੜੀ ਜੀ। ਉੱਥੇ ਚੋਣ ਲੜਨ ਵਾਲੀ ਸੱਤਾਧਾਰੀ ਧਿਰ ਸਰਕਾਰ ਵੀ ਸੀ ਕੇਂਦਰ ਦੀ, ਉੱਥੇ ਚੋਣ ਲੜਨ ਵਾਲੀ ਚੋਣ ਕਮਿਸ਼ਨ ਵੀ ਸੀ, ਉੱਥੇ ਚੋਣ ਲੜਨ ਵਾਲੀਆਂ ED CBI ਅਜਿਹੀਆਂ ਏਜੰਸੀਆਂ ਵੀ ਸੀ, ਉੱਥੇ ਚੋਣ ਲੜਨ ਵਾਲੀ ਧਿਰ ਦੇ ਵਿੱਚ ਕੇਂਦਰੀ ਸੁਰੱਖਿਆ ਦਸਤੇ ਵੀ ਸੀ। ਇੱਥੋਂ ਤੱਕ ਕਿ ਅਦਾਲਤਾਂ ਕੰਨੀ ਵੀ ਤੱਕਿਆ ਜਾ ਰਿਹਾ ਕਿ ਉਹਨਾਂ ਦਾ ਚੁੱਪ ਜਾਂ ਮਾਮਲਿਆਂ ਨੂੰ SIR ਨੂੰ ਲਟਕਾਉਣਾ ਉਹ ਵੀ ਇੱਕ ਕਾਰਨ ਹੈਗਾ। ਤੇ ਅਹਿਮ ਤੌਰ ਦੇ ਉੱਤੇ SIR ਦਾ ਰੋਲ ਨਤੀਜਿਆਂ ਦੇ ਵਿੱਚ, ਮਤਲਬ ਵੋਟਾਂ ਪਾਉਣ ਵਾਲਿਆਂ ਨਾਲੋਂ ਵੋਟਾਂ ਕੱਟਣ ਵਾਲਿਆਂ ਦਾ ਵੱਧ ਇਸ ਨਤੀਜਿਆਂ ਤੇ ਅਸਰ ਦੇਖਣ ਨੂੰ ਮਿਲਦਾ। 34 ਲੱਖ ਦੇ ਕਰੀਬ ਵੋਟ ਕੱਟੀ ਗਈ ਆ ਤੇ ਉਹੀ ਨਤੀਜਿਆਂ 'ਚ ਝਲਕਾਰਾ ਦਿਖਦਾ। ਤੁਸੀਂ ਇਹ ਦੇਖੋ ਕਿ ਕਾਂਗਰਸ ਤੇ ਖੱਬੀਆਂ ਧਿਰਾਂ ਠੀਕ ਹੈ ਅੱਡ ਲੜੀਆਂ, ਪਰ ਉਹ ਅੱਡ ਜਿੱਤਣ ਲਈ ਲੜੀਆਂ ਕਿ ਮੋਦੀ ਨੂੰ ਜਿਤਾਉਣ ਲਈ ਲੜੀਆਂ? ਸਹੀ ਹੈ। ਸਵਾਲ ਤਾਂ ਇਹ ਹੈ ਕਿ ਤੁਸੀਂ ਯੋਗਦਾਨ ਕਿਹਦੇ ਲਈ ਪਾਇਆ? ਮਮਤਾ ਬੈਨਰਜੀ ਦੀ ਪਾਰਟੀ TMC ਉੱਥੇ 40.8% ਦੀ ਲਗਭਗ 41% ਦੇ ਨੇੜੇ ਤੇੜੇ ਵੋਟ ਲੈ ਕੇ ਜਾਂਦੀ ਹੈ। ਕਾਂਗਰਸ ਉੱਥੇ 3% ਤੋਂ ਵੱਧ ਵੋਟ ਲੈ ਕੇ ਜਾ ਰਹੀ ਆ। ਖੱਬੀਆਂ ਧਿਰਾਂ ਉੱਥੇ 4.4-4.5% ਦੇ ਨੇੜੇ ਤੇੜੇ ਵੋਟ ਲੈ ਕੇ ਜਾ ਰਹੀਆਂ ਜੀ। ਹਾਂ, ਅਦਰਸ ਵੀ ਉੱਥੇ 6%। ਆਪਾਂ ਅਦਰਸ ਨੂੰ ਨਹੀਂ ਗਿਣਦੇ, ਆਪਾਂ ਖੱਬੀਆਂ ਤੇ ਕਾਂਗਰਸ ਦੀਆਂ ਵੀ ਜੇ 7% ਇਹ ਮਿਲਾ ਦਈਏ ਤੇ ਉਹ 41 ਤੇ 7 48% ਦੇ ਨੇੜੇ ਤੇੜੇ ਜਾਂਦੀ ਹੈ। ਤੇ ਜਿਹੜੀ ਧਿਰ ਜਿੱਤੀ ਹੈ ਉਹਦੀ ਵੋਟ 45.6% ਹੈ ਜੀ।
ਚਲੋ ਆਪਾਂ ਇਹਨੂੰ ਵੀ ਪਰੇ ਰੱਖ ਦੋ ਕਿ ਠੀਕ ਹੈ, ਹਰੇਕ ਪਾਰਟੀ ਦਾ ਆਪਣਾ ਸਟੈਂਡ ਆ, ਲੈਫਟ ਦੇ ਨਾਲ ਨਹੀਂ ਜਾ ਸਕਦਾ, ਲੈਫਟ ਨੂੰ ਤਾਂ ਹਰਾ ਕੇ ਮਮਤਾ ਆਈ ਸੀ, ਕਾਂਗਰਸ ਚੋਂ ਨਿਕਲੀ ਸੀ, ਉਹ ਸਾਰਾ ਕੁਝ ਹੈ। ਜੀ ਹੁਣ ਜਿਹੜੀ ਵੋਟ ਕੱਟੀ ਹੈ, ਉਹ ਵੋਟ 4.5% ਕੱਟੀ ਹੈ, ਠੀਕ ਹੈ, ਤੇ ਮਮਤਾ ਦੀ 40.8 ਹੈ ਤੇ ਉਹਨਾਂ ਦੀ 45.6 ਹੈ, ਤੇ ਹਿਸਾਬ ਲਾ ਕੇ ਦੇਖ ਲਓ ਫਿਰ ਇਹਦਾ ਮਤਲਬ ਵੋਟ ਕਟਾਈ ਨੇ ਵੱਡਾ ਰੋਲ ਨਿਭਾਇਆ। ਮੈਥਮੈਟਿਕਸ ਤਾਂ ਇਹੀ ਕਹਿਣਾ। ਚਲੋ ਆਪਾਂ ਇਹਦੇ ਵਿਸਤਾਰ ਤਾਂ ਆਉਂਦੇ ਦਿਨਾਂ 'ਚ ਗੱਲ ਕਰਾਂਗੇ ਪੂਰੀ ਕਿ SIR ਦਾ ਕੀ ਪਹਿਲੂ ਹੈ। ਆਪਾਂ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਬੀਜੇਪੀ ਦੇ ਲੀਡਰ ਇਸ ਤਰੀਕੇ ਨਾਲ ਬਿਆਨ ਕਰ ਰਹੇ ਨੇ ਕਿ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਤੇ ਚਾਹੇ ਵੰਡ ਵਾਲੀ ਪ੍ਰਕਿਰਿਆ ਹੋਵੇ, ਪੰਜਾਬ ਤੇ ਬੰਗਾਲ ਨੇ ਦਰਦ ਵੀ ਇੱਕੋ ਜਿਹਾ ਹੰਢਾਇਆ, ਕੁਰਬਾਨੀਆਂ ਵੀ ਇੱਕੋ ਜਿਹੀਆਂ, ਜਜ਼ਬਾ ਵੀ ਇੱਕੋ ਜਿਹਾ, ਜੁੱਸਾ ਵੀ ਇੱਕੋ ਜਿਹਾ ਹੈ, ਤੇ ਇਸ ਲਈ ਅਸੀਂ ਆਪਣੇ ਖਿੱਤਿਆਂ ਨੂੰ ਵੀ ਪਿਆਰ ਕਰਨ ਵਾਲੇ ਹੈ, ਤੇ ਇਸ ਤਰੀਕੇ ਕਰਨ ਨਾਲ ਜੋ ਹੁਣ ਬੰਗਾਲ 'ਚ ਹੋਗਾ ਉਹ ਪੰਜਾਬ 'ਚ ਵੀ ਹੋਊਗਾ। ਜੀ ਬਿਲਕੁਲ ਜੀ, ਸਾਡਾ ਬਹੁਤ ਕੁਝ ਮਿਲਦਾ। ਆਜ਼ਾਦੀ ਦੀ ਲੜਾਈ 'ਚ ਕੁਰਬਾਨੀਆਂ ਦੀ ਗੱਲ ਹੋਵੇ, ਕਾਲੇ ਪਾਣੀ ਦੀ ਸਜ਼ਾ ਦੀ ਗੱਲ ਹੋਵੇ, ਕਦੇ ਅਸੀਂ ਵੱਧਦਾ ਤੇ ਕਦੇ ਉਹ ਵੱਧਦਾ ਹੈ ਨਾ। ਇਸ ਤਰੀਕੇ ਕਰਨ ਨਾਲ ਅਸੀਂ ਇਕੱਠਿਆਂ ਇਸ ਰੋਲ 'ਚ ਰਹੇ, ਤੇ ਜੇ 47 ਹੈ ਤਾਂ ਵੰਡ ਜੇ ਸਾਡੀ ਹੋਈ ਹੈ ਤਾਂ ਬੰਗਾਲ ਦੀ ਵੀ ਹੋਈ ਹੈ। ਉਸ ਤਰੀਕੇ ਕਰਨ ਨਾਲ ਵੀ ਸਾਡੀ ਸਾਂਝ ਅਸੀਂ ਕਹਿ ਸਕਦੇ ਹਾਂ। ਪਰ ਬਹੁਤ ਕੁਝ ਮਿਲਦਾ, ਇਹਦਾ ਮਤਲਬ ਇਹ ਨਹੀਂਗਾ ਕਿ ਸਾਰਾ ਕੁਝ ਮਿਲਦਾ। ਸਹੀ ਹੈ, ਬਹੁਤ ਕੁਝ ਫਰਕ ਵੀ ਹੁੰਦਾ। ਅੰਗਰੇਜ਼ ਜੇ ਬੰਗਾਲ ਰਾਹੀਂ ਭਾਰਤ 'ਚ ਦਾਖਲ ਹੁੰਦਾ ਹੈ ਤਾਂ ਪੰਜਾਬ ਸਭ ਤੋਂ ਅਖੀਰ 'ਚ ਆਉਂਦਾ। ਸਹੀ ਹੈ, 100 ਸਾਲ ਲੱਗੇ ਉਹਨੂੰ ਆਉਣ। ਸੋ ਇਹ ਤਾਂ ਨਹੀਂ ਉਹਨੂੰ ਕਿ 26 'ਚ ਉੱਥੇ ਆ ਗਏ ਤੇ 27 'ਚ ਇੱਥੇ ਆ ਜਾਣਗੇ ਫਿਰ ਇੰਨੀ ਛੇਤੀ। ਉੱਥੇ ਵਾਲੇ ਅੰਗਰੇਜ਼ ਜਿਹੜੇ ਉਰੇ ਆਏ ਨੇ, ਇਹ ਇੱਕ ਪਹਿਲੂ ਤਾਂ ਹੈਗਾ। ਦੂਸਰਾ ਅਹਿਮ ਤੌਰ ਤੇ ਸਮਝਣ ਦੀ ਗੱਲ ਹੈ ਕਿ ਬੀਜੇਪੀ ਪੰਜਾਬ 'ਚ, ਇਹਦਾ ਮਤਲਬ ਇਹ ਨਹੀਂਗਾ ਕਿ ਆਪਾਂ ਇਹ ਕਹੀਏ ਕਿ ਬੀਜੇਪੀ ਪੰਜਾਬ ਦੇ ਵਿੱਚ ਆਉਣ ਦੀ ਤਿਆਰੀ 'ਚ ਨਹੀਂ ਜਾਂ ਆਉਣ ਦੀ ਕੋਸ਼ਿਸ਼ ਨਹੀਂ ਕਰੂਗੀ। ਉਲਟਾ ਬੀਜੇਪੀ ਹੁਣ ਵੱਧ ਜ਼ੋਰ ਸ਼ੋਰ ਨਾਲ ਆਊਗੀ ਪੰਜਾਬ ਦੇ ਵਿੱਚ, ਕਿਉਂਕਿ ਪੱਛਮੀ ਬੰਗਾਲ ਵਾਲੇ ਨੈਰੇਟਿਵ ਨੂੰ ਉਹ ਦੇਸ਼ ਭਰ ਦੇ ਵਿੱਚ ਵੱਡਾ ਲੈ ਕੇ ਆਊਗੀ ਕਿ ਆਹੀ ਜਿਹੀਆਂ ਧਿਰਾਂ ਸੀ ਜਿਹੜੀਆਂ ਪੰਜਾਬ ਤੇ ਬੰਗਾਲ ਬਾਰੇ ਕਿਹਾ ਜਾਂਦਾ ਕਿ ਅੜਦੇ ਨੇ ਜੀ, ਇਹ ਨਹੀਂ ਝੁਕਦੇ ਜੀ, ਇਹ ਨਹੀਂ ਕਰਦੇ। ਲਓ ਜੀ, ਇਸ ਤਾਂ ਉੱਥੇ ਵੀ ਡੰਕਾ ਵਜਾਤਾ। ਪੱਛਮੀ ਬੰਗਾਲ 'ਚ ਡੰਕਾ ਵੱਜਿਆ ਹਿੰਦੂ ਮੁਸਲਮਾਨ ਕਰਕੇ ਜੀ। ਜੈ ਸ਼੍ਰੀ ਰਾਮ ਜੀ ਤੋਂ ਤੁਸੀਂ ਜੈ ਕਾਲੀ ਤੇ ਆ ਗਏ। ਸਹੀ ਹੈ। ਤੇ ਤੁਸੀਂ ਮਤਲਬ ਕਿ ਜਿਹੜੇ ਲੋਕਾਂ ਦੇ ਫ੍ਰਿਜ ਖੋਲ ਕੇ ਦੇਖਦੇ ਸੀ ਮੀਟਰਾਂ ਨੂੰ ਲੈ ਕੇ, ਹੁਣ ਉੱਥੇ ਮੱਛੀ ਪ੍ਰਸ਼ਾਦ ਬਣ ਗਈ ਤੁਹਾਡੇ ਲਈ। ਸੀ ਉਸ ਤਰੀਕੇ ਕਰਨ ਨਾਲ ਉੱਥੇ ਬਦਲਿਆ ਜਾ ਕੇ ਕਿ ਉੱਥੇ ਦੇ ਹਿੰਦੂ ਨੂੰ ਆਪਣੇ ਨਾਲ ਲਿਆਉਣ ਲਈ ਅਸੀਂ ਕੀ ਕਰੀਏ ਕਿ ਮੱਛੀ ਖਾ ਲਓ ਫਿਰ। ਸਹੀ ਹੈ ਨਾ, ਉਹਨੂੰ ਮਹਾਪ੍ਰਸ਼ਾਦ ਕਹਿੰਦੇ ਨੇ ਉੱਥੇ ਕਿ ਲਓ ਜੀ ਆਪਾਂ ਤਾਂ। ਹੁਣ ਇਸ ਤਰੀਕੇ ਕਰਨ ਨਾਲ ਇਹਦਾ ਮਤਲਬ ਤੁਸੀਂ ਰਾਜਨੀਤੀ ਦੇ ਲਈ ਕਿਸੇ ਨੂੰ ਵੀ ਕਿਸੇ ਹੱਦ ਤੱਕ ਵੀ ਜਾ ਸਕਦੇ ਹੋ, ਉਹ ਤਰੀਕਾ ਬਣਾਇਆ। ਹੁਣ ਉੱਥੇ ਤੁਸੀਂ ਹਿੰਦੂ ਮੁਸਲਮਾਨ ਕੀਤਾ, ਜਿਹੜਾ ਮਤਲਬ ਬੰਗਾਲੀ ਲੋਕ ਆਪਣੀ ਭਾਸ਼ਾ ਨੂੰ ਲੈ ਕੇ ਜਦ ਸੀ, ਤੁਸੀਂ ਉਹਨਾਂ ਨੂੰ ਧਰਮ ਵਾਲੇ ਦਾਇਰੇ 'ਚ ਲਿਆਏ। ਉੱਥੇ ਹਿੰਦੂ ਮੁਸਲਮਾਨ ਹੋ ਗਿਆ। ਪੰਜਾਬ 'ਚ ਇੰਨੀ ਗਿਣਤੀ ਦੇ ਵਿੱਚ ਮੁਸਲਮਾਨ ਨਹੀਂ ਹੈ ਕਿ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਵੰਡ ਲਓ ਜੀ। ਫਿਰ ਪੰਜਾਬ 'ਚ ਕਿਹੜਾ ਤਰੀਕਾ? ਕੀ ਪੱਛਮੀ ਬੰਗਾਲ ਵਾਲਾ ਫਾਰਮੂਲਾ ਇੱਥੇ ਹਿੰਦੂ ਸਿੱਖ ਹੋਊਗਾ? ਉਹ ਸੰਭਵ ਨਹੀਂ ਲੱਗਦਾ ਇਹਨਾਂ ਲਈ, ਕਿਉਂਕਿ ਜਿੰਨੇ ਉਲਾਰ ਹੋਏ ਨੇ ਸਿੱਖ ਲੀਡਰਾਂ ਪ੍ਰਤੀ, ਕਿਉਂਕਿ ਦੇਸ਼ ਦੇ ਵਿੱਚ ਮੁਸਲਮਾਨ ਭਾਈਚਾਰੇ ਨਾਲ ਇਹਨਾਂ ਦੇ ਨਜਿੱਠਣ ਦਾ ਤਰੀਕਾ ਹੋਰ ਹੈ, ਸਿੱਖ ਭਾਈਚਾਰੇ ਨਾਲ ਨਜਿੱਠਣ ਦਾ ਤਰੀਕਾ ਹੋਰ ਹੈ। ਸਹੀ ਹੈ। ਉੱਥੇ ਉਹ ਜ਼ਹਿਰ ਦੀ ਗੋਲੀ ਬਣ ਕੇ ਜੇ ਪੇਸ਼ ਹੋ ਰਹੇ ਨੇ, ਇੱਥੇ ਗੁੜ ਦੇ ਵਿੱਚ ਗੋਲੀ ਪਾ ਕੇ ਦੇ ਰਹੇ ਨੇ। ਹੁਣ ਇੱਥੇ ਇਹਨਾਂ ਨੇ ਸਮਝਣਾ ਕਿ ਨਹੀਂ ਸਮਝਣਾ, ਇਹ ਵੱਖਰਾ ਗੱਲ ਹੈ। ਬਿਲਕੁਲ ਸਹੀ ਹੈ। ਠੀਕ ਹੈ। ਹੁਣ ਇਸ ਲਈ ਇੱਥੇ ਉਹ ਫਿਰ ਉਹ ਤਰੀਕੇ ਨਾਲ ਨਹੀਂ ਆ ਸਕਦੇ ਜੀ। ਹਾਂ, ਸਿੱਖ ਭਾਈਚਾਰਾ ਦੇਸ਼ ਭਰ 'ਚ ਘੱਟ ਗਿਣਤੀ 'ਚ ਹੈ, ਪਰ ਪੰਜਾਬ 'ਚ ਬਹੁ ਗਿਣਤੀ 'ਚ ਹੈ। ਸਹੀ। ਤੇ ਜਿੱਥੇ ਜਿਹੜੀ ਧਿਰ ਬਹੁ ਗਿਣਤੀ ਹੁੰਦੀ ਹੈ ਉਹਦਾ ਦਾਬਾ ਹੁੰਦਾ ਹੈ। ਉਹ ਦਾਬਾ ਹੈਗਾ ਪੰਜਾਬ 'ਚ। ਸਹੀ ਹੈ। ਉਹ ਦਾਬੇ ਦਾ ਅਸਰ ਅਸੀਂ ਪਾਰਟੀਆਂ ਤੇ ਦੇਖਦੇ ਹਾਂ। ਜਾਖੜ ਬਣਦਾ ਰਹਿ ਗਿਆ ਤੇ ਅੱਜ ਤਾਂ ਹੀ ਬੀਜੇਪੀ 'ਚ ਗਿਆ। ਉਹ ਇਸੇ ਦਾਬੇ ਦੀ ਮਾਰ 'ਚ ਚਲਾ ਗਿਆ। ਚਾਹੇ ਬੋਲਣ ਵਾਲੀ ਬੀਬੀ ਉਹਨਾਂ ਦੀ ਕੌਣ ਸੀ, ਉਹ ਕਾਂਗਰਸ ਸੀ, ਕਿਹੜੀ ਸੀ, ਡਰ ਤਾਂ ਇਹੀ ਸੀ ਨਾ। ਇਸ ਲਈ ਇਹ ਬੀਜੇਪੀ ਇਹ ਵੀ ਮਹਿਸੂਸ ਕਰਦੀ ਹੈ ਕਿ ਅਸੀਂ ਸਿੱਖ ਭਾਈਚਾਰੇ ਨੂੰ ਦਰਕਨਾਰ ਕਰਕੇ ਨਹੀਂ ਚੱਲ ਸਕਦੇ ਪੰਜਾਬ ਦੇ ਵਿੱਚ। ਸਹੀ ਹੈ, ਬਿਲਕੁਲ। ਔਰ ਖਾਸ ਕਰਕੇ ਜਦੋਂ ਤੁਹਾਨੂੰ ਕਿਸਾਨ ਅੰਦੋਲਨ 'ਚ ਸੇਕ ਲੱਗਿਆ ਹੋਵੇ ਤੇ ਫਿਰ ਤੁਸੀਂ 100 ਵਾਰ ਸੋਚੋਗੇ। ਪਰ ਜੇ ਪੱਛਮੀ ਬੰਗਾਲ ਵਾਲਾ ਫਾਰਮੂਲਾ ਨਹੀਂ ਜੀ, ਤਾਂ ਫਿਰ ਹਰਿਆਣੇ ਵਾਲਾ ਫਾਰਮੂਲਾ,
ਹਰਿਆਣੇ ਦੇ ਵਿੱਚ ਇਹਨਾਂ ਨੇ ਜਾਟ ਭਾਈਚਾਰੇ ਨੂੰ ਇੱਕ ਪਾਸੇ ਕਰਕੇ ਬਾਕੀਆਂ ਨੂੰ ਇਕੱਠਿਆਂ ਕੀਤਾ। ਸਹੀ ਆ। 5 ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ OBC ਦੇ 2 ਸੰਮੇਲਨ ਕਰਕੇ ਹਟੀ ਹੈ ਬੀਜੇਪੀ ਪੰਜਾਬ 'ਚ। ਜੀ। ਇਹਦਾ ਮਤਲਬ ਤੁਸੀਂ ਉਸ ਪਾਸੇ ਨੂੰ ਵੀ ਜਾ ਸਕਦੇ ਹੋ ਕਿ ਜੱਟ ਵੋਟ ਇੱਕ ਪਾਸੇ ਕਰ ਦਿਓ ਪੰਜਾਬ ਦੇ ਵਿੱਚ 20-22% ਹੈ ਜੀ ਕਹਿੰਦੇ। ਸਹੀ ਆ। ਪਰ ਫਰਕ ਹੈ ਇਹ ਵੀ ਸਮਝਣਾ ਪਊਗਾ ਬੀਜੇਪੀ ਨੂੰ ਕਿ ਹਰਿਆਣਾ ਤੇ ਪੰਜਾਬ ਦੇ ਜੱਟਾਂ 'ਚ ਫਰਕ ਹੈ। ਉੱਥੇ ਦਾ ਜਾਟ ਸਿਰਫ ਜਾਟ ਹੈ ਤੇ ਉਹ ਹਿੰਦੂ ਕੈਟਾਗਰੀ 'ਚ ਆ ਜਾਂਦਾ ਜੀ। ਪਰ ਪੰਜਾਬ ਦਾ ਜੱਟ ਵੀ ਹੈ ਤੇ ਸਿੱਖ ਵੀ ਹੈ ਬਿਲਕੁਲ। ਤੇ ਫਿਰ ਜਦੋਂ ਸਿੱਖੀ 'ਚ ਜਾਂਦੇ ਹੋ ਤਾਂ ਸਾਰਾ ਬਹੁਤ ਵੱਡਾ। ਫਿਰ ਉੱਥੇ ਰਵਿਦਾਸੀਆ ਤੇ ਵਾਲਮੀਕੀ ਵਾਲਾ ਖੇਡ ਵੀ ਖੇਡਣ ਨੂੰ ਫਿਰਦੇ ਆ, ਉੱਥੇ ਤੱਕ ਵੀ ਜਾਣ ਨੂੰ ਫਿਰਦੇ ਆ। ਤੇ ਇਹ ਗਰੰਟਡ ਮੰਨ ਕੇ ਚੱਲਦੇ ਆ ਕਿ ਪੰਜਾਬ ਦੇ ਹਿੰਦੂ ਨੂੰ ਦਈਏ ਚਾਹੇ ਕੁਛ ਨਾ ਦਈਏ ਉਹ ਤਾਂ ਸਾਨੂੰ ਪੈ ਹੀ ਜਾਊਗਾ। ਹੈ ਤਾਂ ਗਰੰਟਡ ਸਹੀ ਹੈ, ਲੈ ਕੇ ਚੱਲਦੇ ਨੇ। ਸਹੀ ਹੈ। ਹੁਣ ਇਸ ਸਮੇਂ ਉਹ ਜਿਵੇਂ ਕਹਿੰਦੇ ਆ ਨਾ ਕਿ ਨਵਾਂ ਜਦੋਂ ਮੌਲਾ ਬਣਦਾ ਤਾਂ ਉਹ ਜਿਆਦਾ ਅੱਲਾ ਕਰਦਾ ਜੀ, ਹੈ ਨਾ। ਤੇ ਉਹ ਇਸ ਤਰੀਕੇ ਨਾਲ ਮਤਲਬ ਕਿ ਹੁਣ ਜਿਹੜੇ ਨਵੇਂ ਲੀਡਰ ਬਣੇ ਨੇ ਪੰਜਾਬ ਦੇ ਵਿੱਚ ਬੀਜੇਪੀ ਦੇ ਨਵੇਂ ਚਾਹੇ ਉਹ ਬਹੁ ਗਿਣਤੀ ਸਿੱਖ ਭਾਈਚਾਰੇ ਚੋਂ ਗਏ ਨੇ, ਉਹ ਜਿਆਦਾ ਉੱਚੀ ਰੌਲਾ ਪਾ ਰਹੇ ਨੇ ਕਿ ਬੀਜੇਪੀ ਤਾਂ ਆ ਗਈ ਜੀ, ਬਸ ਅਸੀਂ ਤਾਂ ਆ ਗਏ ਜੀ, ਅਸੀਂ ਤਾਂ ਰਾਜ ਕਰਾਂਗੇ। ਬਿਲਕੁਲ। ਹੁਣ ਇਹ ਵੱਖਰੀ ਗੱਲ ਹੈ ਕਿ ਸਿੱਖ ਸੰਸਥਾਵਾਂ ਸਿੱਖ ਭਾਈਚਾਰਾ ਉਹਨਾਂ ਨੂੰ ਸਿੱਖ ਮੰਨੇ ਕਿ ਨਾ ਕਿ ਬਿੱਟੂ ਦਾ ਸਿੱਖ ਨੀਗਾ ਜੀ, ਉਹ ਨੀਗਾ ਜੀ, ਪਰ ਅਗਲੇ ਤਾਂ ਜਿਹੜੇ ਫਾਰਮੂਲੇ ਚੋਂ ਲੈ ਕੇ ਗਏ ਨੇ ਉਹ ਤਾਂ ਇਹੀ ਸੋਚ ਕੇ ਲੈ ਕੇ ਗਏ ਨੇ ਕਿ ਸਾਡੇ ਲਈ ਸਿੱਖ ਲੀਡਰ ਨੇ। ਉਹ ਕਤਾਰ ਲੰਬੀ ਹੋ ਰਹੀ ਹੈ ਉਹਨਾਂ ਕੋਲ ਜੀ। ਹੁਣ ਇਹ ਸਾਰੀ ਸਥਿਤੀ ਦੇ ਵਿੱਚ ਪੰਜਾਬ 'ਚ ਬੀਜੇਪੀ ਹਰ ਹਿੱਲੇ ਆਉਣ ਦੀ ਕੋਸ਼ਿਸ਼ 'ਚ ਹੈ। ਉਹਨੇ ਸੰਘ ਦੇ ਆਪਣੇ ਉਹ ਮੰਤਰੀ ਮਹਾਮੰਤਰੀ ਸਭ ਤਾਰੇ ਹੋਏ ਨੇ, ਉਹਨੇ ਸ਼ਾਖਾਵਾਂ ਦਾ ਦਾਇਰਾ ਵਧਾਇਆ ਹੋਇਆ, ਉਹਨੇ ਈਡੀ ਨੂੰ ਪੂਰੀ ਤਰ੍ਹਾਂ ਚਾਬੀ ਦਿੱਤੀ ਹੋਈ ਹੈ। ਬਿਲਕੁਲ ਜੀ। ਚੋਣ ਕਮਿਸ਼ਨ ਤਾਂ ਸਿੱਧਾ ਹੀ ਹੈ ਕਿ ਹਾਂ ਬੀਜੇਪੀ ਤੇ ਚੋਣ ਕਮਿਸ਼ਨ 'ਚ ਫਰਕ ਹੀ ਨਹੀਂ ਕੋਈ, ਉਹ ਤਾਂ ਉਹਨਾਂ ਦਾ ਇੱਕ ਪ੍ਰਚਾਰਕ ਵਿੰਗ ਹੀ ਬਣ ਚੁੱਕਿਆ। ਸੋ ਫਿਰ ਖੁਦ ਕੇਂਦਰੀ ਯੋਜਨਾਵਾਂ ਦੇ ਹਵਾਲੇ ਨਾਲ ਉਹ ਕਹਿਣਗੇ ਜੀ ਜੇ ਸਾਡੀ ਸਰਕਾਰ ਹੋਊਗੀ ਫਿਰ ਇਹ ਯੋਜਨਾਵਾਂ ਆਉਣਗੀਆਂ। ਨਹੀਂ, ਇਹ ਲੋਕਤੰਤਰ ਦੇ ਕਤਲ ਦਾ ਪਹਿਲਾ ਇੱਕ ਸਪਸ਼ਟ ਰੂਪ ਹੈ ਕਿ ਜੀ ਸਰਕਾਰ ਨਾਲ ਨਹੀਂ, ਡਬਲ ਇੰਜਨ ਵਾਲਾ ਫਾਰਮੂਲਾ ਲੋਕਤੰਤਰਕ ਫਾਰਮੂਲਾ ਨਹੀਂ ਹੈਗਾ। ਉਸ ਤਰੀਕੇ ਨਾਲ ਬੀਜੇਪੀ ਪੰਜਾਬ ਦੇ ਵਿੱਚ ਆਉਣ ਲਈ ਉਤਾਵਲੀ ਹੈ। ਤੇ ਇਹ ਸਾਰੀ ਸਥਿਤੀ ਬੀਜੇਪੀ ਚਾਹੇ 2032 ਦੇ ਹਵਾਲੇ ਨਾਲ ਸੋਚ ਕੇ ਚੱਲ ਰਹੀ ਹੋਵੇ ਅਜੇ, ਪਰ ਪੰਜਾਬ ਦੇ ਬੀਜੇਪੀ ਦੇ ਲੀਡਰ 2027 ਨਹੀਂ ਸੋਚ ਕੇ ਚੱਲ ਰਹੇ। ਸਹੀ। ਸੋ ਇਹ ਸਾਰੀਆਂ ਸਥਿਤੀਆਂ ਦੇ ਬਾਵਜੂਦ ਚਾਹੇ ਬੀਜੇਪੀ ਲਈ ਅਜੇ ਪੰਜਾਬ ਆਸਾਨ ਨਹੀਂ, ਪਰ ਤਾਂ ਵੀ ਰਾਜਨੀਤਿਕ ਧਿਰਾਂ ਹੋਣ, ਪੰਜਾਬ ਚਿੰਤਕ ਧਿਰਾਂ ਹੋਣ, ਉਹਨਾਂ ਨੂੰ ਸੁਚੇਤ ਹੋ ਕੇ ਰਹਿਣਾ ਪੈਣਾ। ਜਿਹੜਾ ਡਾਟੇ ਦੀ ਖੇਡ ਹੈ ਨਾ ਉਹ ਬੀਜੇਪੀ ਨਾਲੋਂ ਵਧੀਆ ਕਿਸੇ ਨੂੰ ਖੇਡਣੀ ਨਹੀਂ। ਉਹ ਉਸ ਮਾਈਕਰੋ ਲੈਵਲ ਤੇ ਕੋਈ ਜਾ ਨਹੀਂ ਸਕਦਾ ਜਿਹੜੇ ਮਾਈਕਰੋ ਲੈਵਲ ਤੇ ਉਹ ਜਾਂਦੇ ਆ। ਬਾਕੀ ਇਹ ਵੀ ਗੱਲ ਸਹੀ ਹੈ ਸ਼ਰਮਾ ਜੀ, ਇਸ ਥਿਊਰੀ ਨਾਲ ਵੀ ਮੈਂ ਸਹਿਮਤ ਹਾਂ, ਇਹਨਾਂ ਤੱਥਾਂ ਨਾਲ ਵੀ ਆਪਾਂ ਸਹਿਮਤ ਹਾਂ ਵੀ ਹਰੇਕ ਚੀਜ਼ ਹਰੇਕ ਥਾਂ ਲਾਗੂ ਨਹੀਂ ਕੀਤੀ ਜਾ ਸਕਦੀ। ਨਾ ਪੰਜਾਬ ਹਰਿਆਣੇ ਵਰਗਾ, ਜਿਵੇਂ ਤੁਸੀਂ ਜੱਟਾਂ ਦੀ ਤੇ ਸਿੱਖਾਂ ਦੀ ਗੱਲ ਕਰ ਰਹੇ ਸੀਗੇ, ਨਾ ਬੰਗਾਲ ਵਰਗੇ ਹਾਲਾਤ ਨੇ ਇੱਥੇ, ਉਨੀ ਗਿਣਤੀ ਹੈ। ਕਈ ਹੋਰ ਫੈਕਟਰ ਵੀ ਨੇ, ਇਹ ਨਹੀਂ ਗਾ ਬੰਗਾਲ ਦਾ 750 ਬੰਦਾ ਨਹੀਂ ਇੱਥੇ ਸ਼ਹੀਦ ਹੋਇਆ ਕਿਸਾਨੀ ਅੰਦੋਲਨ ਦੇ ਵਿੱਚ, ਪੰਜਾਬ ਦਾ ਹੋਇਆ, ਪੰਜਾਬੀਆਂ ਦੇ ਉਹ ਵੀ ਯਾਦ ਨਹੀਂ। ਤੁਸੀਂ ਇਹ ਦੇਖੋ ਕਿ ਪੰਜਾਬ ਦੀ ਤਸਵੀਰ ਦਾ ਫਰਕ ਦੇਖੋ। ਦਰਬਾਰ ਸਾਹਿਬ ਤੇ ਹਮਲਾ ਹੁੰਦਾ, ਮਤਲਬ ਹਿਰਦੇ ਬਲੁੰਦਰੇ ਜਾਂਦੇ ਨੇ ਕਿ ਇਹ ਤੋਂ ਵੱਡੀ ਕੋਈ ਮਦਭਾਗੀ ਘਟਨਾ ਨਹੀਂ ਹੋ ਸਕਦੀ ਜੇ ਆਪਾਂ ਆਪਣੇ ਦੌਰ ਦੇ ਹਵਾਲੇ ਨਾਲ ਦੇਖਣਾ ਹੋਵੇ। ਸਹੀ ਹੈ। ਹਾਂਜੀ। ਉਸ ਤੋਂ ਬਾਅਦ ਦਿੱਲੀ 'ਚ ਇੰਦਰਾ ਦਾ ਕਤਲ ਉਹਦੇ ਸਿੱਖ ਬੋਡੀਗਾਰਡ ਦੇ ਹਵਾਲੇ ਨਾਲ ਕਿਹਾ ਜਾਂਦਾ ਜੀ ਕਰਤਾ, ਤੇ ਉਹਨੂੰ ਵੀ ਬਣਾਇਆ ਜਾਂਦਾ ਜਿਵੇਂ ਸਾਰੇ ਸਿੱਖਾਂ ਨੇ ਕੀਤਾ ਹੋਵੇ। ਸਹੀ ਹੈ। ਨਿਸ਼ਾਨਾ ਵੀ ਸਾਰੇ ਸਿੱਖ ਹੀ ਬਣਦੇ ਨੇ। ਸਿੱਖ ਨਸਲ ਕੁਛ ਵਰਗੀ ਦਿੱਲੀ 'ਚ ਘਟਨਾ ਹੁੰਦੀ ਹੈ, ਹਰ ਸਿੱਖ ਨਿਸ਼ਾਨੇ ਤੇ ਆਉਂਦਾ, ਦਿੱਲੀ 'ਚ ਜਾਂ ਹੋਰਨਾਂ ਸੂਬਿਆਂ 'ਚ ਵੀ। ਇਹ ਦੋਏ ਘਟਨਾਵਾਂ ਦੇ ਦਰਮਿਆਨ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਦੇ ਦੱਸ ਦੋ ਕਿਸੇ ਤੇ ਕੋਈ ਅਟੈਕ ਹੋਏ ਜਾ ਸਹੀ, ਕੋਈ ਫਿਰਕੂ ਦੰਗਾ ਦੱਸ ਦੋ, ਠੀਕ ਹੈ, ਤਣਾਅ ਹੁੰਦਾ ਹੈ, ਚਿੰਤਾ ਹੁੰਦੀ ਹੈ, ਸਾਰਾ ਕੁਝ ਹੁੰਦਾ ਹੈ, ਪਰ ਇਹ ਪੰਜਾਬ ਦੀ ਤਸਵੀਰ ਹੈ। ਇਹ ਤਸਵੀਰ ਮਤਲਬ ਅਸੀਂ 47 ਦੀ ਵੰਡ ਤੇ ਦਰਮਿਆਨ ਘੱਟ-ਵੱਧ ਨੂੰ ਅੱਜ ਵੀ ਰੋਨੇ ਆ। ਸਹੀ ਹੈ। ਕਿਆ ਅਸੀਂ ਆਪਣੇ ਹੀ ਭਰਾ ਆਪ ਹੀ ਮਾਰ ਲਏ। ਸਹੀ ਹੈ। ਇਹਦਾ ਮਤਲਬ ਜੋ ਕੁਛ 84 ਚ ਨਹੀਂ ਹੋਇਆ ਉਹ ਹੁਣ ਕਰਾਇਆ ਜਾਊਗਾ, ਇਹ ਵੀ ਸਮਝਣ ਦੀ ਲੋੜ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੂੰ ਤੇ ਕਾਂਗਰਸੀਆਂ ਨੂੰ ਕਹਿੰਦੇ ਫਿਕਰ ਪੈ ਗਿਆ ਜਦੋਂ ਦੇ ਨਤੀਜੇ ਆਏ ਨੇ। ਫਿਕਰ ਤਾਂ ਪੈਣਾ, ਬਾਜਵਾ ਜਨਾਬ। ਤੁਸੀਂ ਦੇਖੋ ਨਾ ਕਿ
ਹੁਣ ਕਾਂਗਰਸੀਆਂ ਦੀ ਚਿੰਤਾ ਇਸ ਗੱਲ ਦੀ ਹੈ ਕਿ ਹੁਣ ਲੀਡਰ ਸਾਡੇ ਹੋਰ ਟੁੱਟ ਕੇ ਜਾਣਗੇ ਜੀ। ਆਮ ਆਦਮੀ ਪਾਰਟੀ ਦੀ ਫਿਕਰ ਇਹ ਹੈ ਕਿ ਕਿਤੇ ਹੁਣ ਐਮਐਲਏ ਉਧਰ ਰੁੱਖ ਨਾ ਕਰ ਲੈਣ ਕਿਉਂਕਿ ਹੁਣ ਉਹਨਾਂ ਨੂੰ ਕਹਿਣ ਲਈ ਬਹੁਤ ਕੁਝ ਹੋ ਗਿਆ ਹੁਣ ਉਹਨਾਂ ਨੂੰ ਹੋ ਗਿਆ ਕਿ ਉੱਥੇ ਤਾਂ ਮਮਤਾ ਸੀ ਅੜਨ ਵਾਲੀ ਤੁਹਾਡੇ ਕੋਲ ਲੀਡਰ ਦਾ ਦੱਸ ਦਿਓ ਜਿਹੜਾ ਅੜੂਗਾ ਕੋਈ ਸਹੀ ਹੈ ਕੋਈ ਖੜਨ ਵਾਲਾ ਲੱਤ ਲਾ ਕੇ ਹੈ ਨਾ ਅੰਗਦ ਬਣਨ ਵਾਲਾ ਕੋਈ ਲੀਡਰ ਤਾਂ ਦੱਸ ਦਿਓ ਇਹ ਜਿਹੜਾ ਪੈਰ ਗੱਡ ਕੇ ਬਹਿ ਜਾਵੇ ਕਿ ਮੈਂ ਬੈਠਾ ਆ ਜਾਓ ਜੀ ਲੱਤ ਹਿਲਾ ਕੇ ਤਾਂ ਦਿਖਾਓ ਸਹੀ ਹੈ ਨਾ ਇੱਥੇ ਤਾਂ ਮਤਲਬ ਡੰਡੌਤ ਕਰਨ ਵਾਲੇ ਲੀਡਰ ਨੇ ਸਾਡੇ ਤਾਂ ਸ਼ੰਭੂ ਬਾਰਡਰ ਤੋਂ ਸ਼ੁਰੂ ਕਰ ਲੈਂਦੇ ਨੇ ਡੰਡੌਤ ਉਹ ਵੀ ਜੀ ਬਿਲਕੁਲ ਤੇ ਇਸ ਲਈ ਉਹਨਾਂ ਨੂੰ ਮੌਕਾ ਮਿਲੂਗਾ ਜੀ ਔਰ ਕੋਈ ਸ਼ੱਕ ਨਹੀਂ ਕਾਂਗਰਸੀ ਜਿਹੜੇ ਈਡੀ ਤੋਂ ਡਰਦੇ ਨੇ ਸੀਬੀਆਈ ਤੋਂ ਡਰਦੇ ਨੇ ਸੱਤਾ ਦੇ ਨੇੜੇ ਰਹਿਣ ਦੇ ਆਦੀ ਨੇ ਕਿ ਉਰੇ ਸੱਤਾ ਆਵੇ ਨਾ ਆਵੇ ਚਲੋ ਕੇਂਦਰੀ ਸੱਤਾ ਦੇ ਨਾਤੇ ਸਿਕਿਉਰਿਟੀ ਮਿਲੀ ਰਹੂਗੀ ਜੇ ਉਹ ਹੈ ਨਾ ਤੇ ਉਧਰ ਇੰਨੇ ਉਹਨਾਂ ਦੇ ਮਤਲਬ ਕਿ ਰਾਹੁਲ ਗਾਂਧੀ ਦੇ ਕਹਿਣ ਅਨੁਸਾਰ ਸਾਡੀ ਪਾਰਟੀ ਸਲੀਪਰ ਸੈੱਲ ਇੰਨੇ ਨੇ ਉਹਨਾਂ ਦੇ ਪੁਰਾਣੇ ਕਨੈਕਸ਼ਨ ਇੰਨੇ ਨੇ ਕਿ ਕੈਪਟਨ ਜਾਖੜ ਜੀ ਨੂੰ ਮਰਜ਼ੀ ਖਿੱਚ ਕੇ ਲੈ ਜਾਣ ਜੀ ਸਹੀ ਹੈ ਕੋਈ ਔਖੀ ਗੱਲ ਨਹੀਂ ਉਹਨਾਂ ਲਈ ਦੂਸਰੇ ਪਾਸੇ ਸੱਤਾਧਾਰੀ ਧਿਰ ਦੇ ਵਿੱਚ 40-45 ਐਮਐਲਏ ਜਾਣਦੇ ਨੇ ਕਿ ਸਾਨੂੰ ਇੱਧਰ ਤਾਂ ਦੁਬਾਰਾ ਟਿਕਟ ਨਹੀਂ ਮਿਲਣੀ ਤੇ ਜੇ ਇੱਧਰੋਂ ਨਹੀਂ ਮਿਲਣੀ ਤੇ ਫਿਰ ਕਾਂਗਰਸੀਆਂ ਦੇ ਵਿੱਚ ਵੀ ਇੰਨੀ ਸਪੇਸ ਹੈ ਨਹੀਂ ਕਿ ਤੁਹਾਨੂੰ ਵੀ ਟਿਕਟਾਂ ਦੇ ਦੇਣ ਉੱਥੇ ਦਾ ਲੀਡਰ ਇੱਕ ਦੇ ਉੱਤੇ ਇੱਕ ਲੀਡਰ ਬੈਠਾ ਉਹ ਤਾਂ ਮੁੱਖ ਮੰਤਰੀ ਉਹ ਇੰਨੇ ਬੈਠੇ ਨੇ ਉੱਥੇ ਫਿਰ ਲੈ ਦੇ ਕੇ ਜਿਨ੍ਹਾਂ ਦਾ ਮਾੜਾ ਮੋਟਾ ਅਕਾਲੀਆਂ ਨਾਲ ਰਾਬਤਾ ਹੋਊਗਾ ਉਹ ਅਕਾਲੀ ਨਹੀਂ ਜਾਣ ਤਾਂ ਸੋਚਣਗੇ ਪਰ ਇਹ ਵੀ ਸੋਚਣਗੇ ਕਿ ਜਾ ਕੇ ਉੱਥੇ ਮਿਲੂਗਾ ਕੀ ਸਹੀ ਇੱਥੇ ਉਰੇ ਨਹੀਂ ਬਣੂਗਾ ਤਾਂ ਚੱਲ ਕੇਂਦਰ ਚ ਤਾਂ 2-3 ਸਾਲ ਸਰਕਾਰ ਹੈਗੀ ਹੈ ਜੇ ਉਹਨਾਂ ਟਾਈਮ ਤਾਂ ਵਧੀਆ ਲੰਘੂਗਾ ਇਸ ਲਈ ਜ਼ਿਆਦਾ ਆਸਾਰ ਨੇ ਕਿ ਪੰਜਾਬ ਦੀ ਲੀਡਰਸ਼ਿਪ ਇੱਕ ਵਾਰ ਫਿਰ ਬੀਜੇਪੀ ਕੰਨੀ ਦਾ ਰੁੱਖ ਕਰੂਗੀ ਬਸ਼ਰਤੇ ਕਾਂਗਰਸੀਆਂ ਚੋਂ ਤਾਂ ਜਾਂ ਇੱਥੋਂ ਤੱਕ ਕਿ ਅਕਾਲੀਆਂ ਚੋਂ ਤਾਂ ਹੁਣੇ ਜਾਣ ਲੱਗ ਜਾਂਦੇ ਦੇਖੋ ਜੇ ਕੈਪਟਨ ਵਰਗਾ ਜਾ ਸਕਦਾ ਜਾਖੜ ਵਰਗਾ ਜਾ ਸਕਦਾ ਹੈ ਨਾ ਆ ਤੁਸੀਂ ਹੋਰ ਛੱਡੋ ਮਤਲਬ ਕਿ ਟੌੜਾ ਸਾਹਿਬ ਦੇ ਦੋਹਤੇ ਜਾ ਸਕਦੇ ਨੇ ਹੈ ਨਾ ਤੇ ਫਿਰ ਤਾਂ ਕੁਝ ਵੀ ਸੰਭਵ ਹੈ ਜਨਾਬ ਬਿਆਨ ਸਿੰਘ ਦਾ ਟੱਬਰ ਆਪਣੇ ਆਪ ਨੂੰ ਹੈ ਨਾ ਜਿਵੇਂ ਕਾਂਗਰਸੀ ਪੇਸ਼ ਕਰਦਾ ਸੀ ਬਿੱਟੂ ਵਰਗਾ ਜਾ ਸਕਦਾ ਇਹਨਾਂ ਦਾ ਵਿਚਾਰਧਾਰਾ ਵਾਲਾ ਕੋਈ ਮਸਲਾ ਨਹੀਂਗਾ ਸਹੀ ਗੱਲ ਹੈ ਬਿਲਕੁਲ ਸਿਧਾਂਤ ਲਈ ਕੋਈ ਮਸਲਾ ਨਹੀਂ ਸਿਰਫ ਸੱਤਾ ਕੁਰਸੀ ਔਰ ਮੈਨੂੰ ਇਹ ਲੱਗਦਾ ਕਿ ਆਪਾਂ ਗੱਲ ਕਰ ਰਹੇ ਸੀ ਬੰਗਾਲ ਤੇ ਪੰਜਾਬ ਦੇ ਫਰਕ ਦੀ ਜੇ ਲੋਕਾਂ 'ਚ ਖਿੱਤੇ 'ਚ ਰਹਿਣ ਸਹਿਣ 'ਚ ਕੋਈ ਫਰਕ ਹੈ ਤਾਂ ਉਹਦੇ ਵਿੱਚੋਂ ਇੱਕ ਫਰਕ ਇਹ ਵੀ ਹੈ ਕਿ ਉਹਨਾਂ ਦੇ ਲੀਡਰਾਂ ਦੇ ਮੁਕਾਬਲੇ ਸਾਡੇ ਲੀਡਰਾਂ ਦੀਆਂ ਲਾਲਸਾਵਾਂ ਕੁਰਸੀ ਦੀਆਂ ਵੱਡੀਆਂ ਨੇ ਸਹੀ ਹੈ ਸਾਡੇ ਲੀਡਰ ਜ਼ਿਆਦਾ ਲਾਲਚੀ ਨੇ ਉਹਨਾਂ ਦੇ ਮੁਕਾਬਲੇ ਉਹਨਾਂ ਦੇ ਲੀਡਰਾਂ ਨੂੰ ਤੁਸੀਂ ਸੰਸਦ 'ਚ ਕਦੇ ਬੋਲਦੇ ਸੁਣੇ ਹੋ ਸਹੀ ਹੈ ਬਿਲਕੁਲ ਤੇ ਸਾਡੇ ਵਾਲਿਆਂ ਨੂੰ ਵੀ ਸੁਣ ਲਿਓ ਸਾਡੇ ਵਾਲੇ ਕੁਰਸੀ ਤੱਕ ਜਾਣ ਲਈ ਮਿਹਨਤ ਕਰਦੇ ਨੇ ਪੰਜਾਬ ਲਈ ਖਿੱਤੇ ਲਈ ਆਪਣੇ ਲੋਕਾਂ ਲਈ ਕਦੇ ਮਿਹਨਤ ਨਹੀਂ ਕਰਦੇ ਜੀ ਸਹੀ ਹੈ ਇਸ ਲਈ ਇਸ ਲਾਲਚ ਨੂੰ ਕੈਸ਼ ਕਰਨਾ ਬੀਜੇਪੀ ਤੋਂ ਵਧੀਆ ਕਿਸੇ ਨੂੰ ਨਹੀਂ ਆਉਂਦਾ ਉਹਨਾਂ ਨੂੰ ਸੰਗਲੀ ਪਾਉਣੀ ਵੀ ਆਉਂਦੀ ਉਹਨਾਂ ਨੂੰ ਹੱਡੀ ਪਾਉਣੀ ਵੀ ਆਉਂਦੀ ਹੈ ਜੀ ਬਿਲਕੁਲ ਉਹ ਦੋਏ ਤਰੀਕੇ ਨਾਲ ਧੂਕੇ ਲੈ ਕੇ ਜਾਣਗੇ ਇਸ ਲਈ ਕਾਂਗਰਸੀਆਂ ਨੂੰ ਵੀ ਫਿਕਰ ਤੇ ਆਪ ਨੂੰ ਫਿਕਰ ਹੈ ਮੈਨੂੰ ਤਾਂ ਵੱਡਾ ਫਿਕਰ ਇਹ ਹੈ ਕਿ ਕੇਜਰੀਵਾਲ ਇਹ ਸੋਚਦਾ ਹੋਣਾ ਕਿ ਕਿਤੇ ਭਗਵੰਤ ਨਾਲ ਚਲਾ ਜਾਵੇ ਭਗਵੰਤ ਸੋਚਣਾ ਕਿਤੇ ਕੇਜਰੀਵਾਲ ਨਾਲ ਚਲਾ ਜਾਵੇ ਹਾਲਤ ਤਾਂ ਇਹ ਹੋਈ ਪਈ ਹੈ ਬੇਵਿਸ਼ਵਾਸੀ ਤਾਂ ਇੰਨੀ ਜ਼ਿਆਦਾ ਹੋਈ ਪਈ ਹੈ ਤੇ ਤੁਸੀਂ ਭਗਵੰਤ ਮਾਨ ਦਾ ਜ਼ਿਕਰ ਕੀਤਾ ਭਗਵੰਤ ਮਾਨ ਦੀ ਗੱਲ ਹੀ ਕਰ ਲਈਏ ਆਪਾਂ ਭਗਵੰਤ ਮਾਨ ਤੋਂ ਪਹਿਲਾਂ ਕਹਿੰਦੇ ਰਾਸ਼ਟਰਪਤੀ ਰਾਘਵ ਚੱਡੇ ਨੂੰ ਮਿਲਣਗੇ ਜੀ ਅੱਜ ਦੇਖੋ ਅੱਜ 5 ਮਈ ਹੈ ਸਾਡੇ ਜੀ ਔਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵਿਸ਼ੇਸ਼ ਇਜਲਾਸ ਵੀ ਦੱਸਿਆ ਸੀਗਾ ਕਿ ਮੈਂ ਰਾਸ਼ਟਰਪਤੀ ਤੋਂ ਮਿਲਣ ਲਈ ਸਮਾਂ ਮੰਗਿਆ ਮੈਨੂੰ ਸਮਾਂ ਮਿਲ ਗਿਆ 5 ਮਈ ਨੂੰ 12 ਵਜੇ ਮੈਂ ਰਾਸ਼ਟਰਪਤੀ ਨੂੰ ਮਿਲਣ ਜਾ ਰਿਹਾ ਕਹਿੰਦੇ ਮੈਂ ਤਾਂ ਕਿਹਾ ਸੀਗਾ ਜੀ ਕਿ ਅਸੀਂ ਸਾਰੇ ਐਮਐਲਏ ਸਮੇਤ ਆਉਣਾ ਪਰ ਉਹਨਾਂ ਨੇ ਮੈਨੂੰ ਇਕੱਲਿਆਂ ਨੂੰ ਸਮਾਂ ਦਿੱਤਾ ਇਸ ਲਈ ਜਾਊਂਗਾ ਮੈਂ ਸਾਰੇ ਐਮਐਲਏ ਨੂੰ ਨਾਲ ਲੈ ਕੇ ਜੀ ਤੇ ਠੀਕ ਹੈ ਅੰਦਰ ਨਹੀਂ ਜਾਣ ਦੇਣਗੇ ਤੇ ਬਾਹਰ ਇੰਤਜ਼ਾਰ ਕਰ ਲੈਣਗੇ ਮੈਂ ਇਹਨਾਂ ਦਾ ਨੁਮਾਇੰਦਾ ਬਣ ਕੇ ਜਾਊਂਗਾ ਤੇ ਅੰਦਰ ਮੈਂ ਇਹਨਾਂ ਦੇ ਬਿਹਾਫ ਤੇ ਗੱਲ ਰੱਖੂੰਗਾ ਰੱਖਣੀ ਕੀ ਹੈ ਜੀ ਕਿ ਸਾਡੇ 7 ਰਾਜ ਸਭਾ ਮੈਂਬਰ ਲੈ ਗਏ ਜੀ ਸਾਡੇ ਲੋਕ ਸਭਾ ਮੈਂਬਰਾਂ ਨੂੰ ਵੀ ਤੋੜਨ ਨੂੰ ਫਿਰਦੇ ਆ ਜੀ ਸਾਡੇ ਐਮਐਲਏ ਤੇ ਵੀ ਨਜ਼ਰ ਹੈ ਜੀ ਸਾਡੇ ਲੀਡਰ ਵੀ ਤੋੜ ਰਹੇ ਨੇ ਜੀ ਹੈ ਨਾ ਤੇ ਸਾਡੇ ਖਿਲਾਫ ਈਡੀ ਵਰਤਦੇ ਨੇ ਜੀ ਸੀਬੀਆਈ ਵਰਤਦੇ ਨੇ ਜਿਵੇਂ ਅਸੀਂ ਵਿਜੀਲੈਂਸ ਵਰਤਦੇ ਹਾਂ ਜਿਵੇਂ ਅਸੀਂ ਪੰਜਾਬ ਪੁਲਿਸ ਵਰਤਦੇ ਹਾਂ ਜੀ ਹੈ ਨਾ ਤੇ ਜਿਵੇਂ ਤੁਸੀਂ ਜੀ ਕਿਸਾਨਾਂ ਨਾਲ ਧੱਕਾ ਕੀਤਾ ਉਵੇਂ ਅਸੀਂ ਪੰਜਾਬ 'ਚ ਧੱਕਾ ਕਰਦੇ ਹਾਂ ਜੀ ਹੈ ਨਾ ਜਿਵੇਂ ਤੁਸੀਂ ਗੱਲਾਂ ਨਾਲ ਸਾਰਦੇ ਹੋ ਜੋ ਉਵੇਂ ਅਸੀਂ ਗੱਲਾਂ ਨਾਲ ਸਾਰਦੇ ਹਾਂ ਜੀ ਸਹੀ ਹੈ ਨਾ ਇਹ ਦੱਸਣ ਜਾਣਾ ਕਰਨ ਕੀ ਜਾਣਾ ਇਹ ਦੱਸੋ ਮੈਨੂੰ ਸਵਾਲ ਤਾਂ ਇਹ ਹੈ ਜੀ ਕਿ ਜੇ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਝ ਖੜ ਸਕਦੇ ਹੋ ਲੜ ਸਕਦੇ ਹੋ ਫਿਰ ਲੜ ਲਓ ਅਦਾਲਤੀ ਲੜਾਈ ਉਹ ਤੋਂ ਪਹਿਲਾਂ ਅਗਲਿਆਂ ਨੇ ਰਾਘਵ ਚੱਡੇ ਨੂੰ ਟਾਈਮ ਦਿੱਤਾ ਜੀ ਤੁਸੀਂ ਸਮਾਂ ਪਹਿਲਾਂ ਮੰਗਿਆ ਸੀ ਤੇ ਤੁਹਾਨੂੰ ਸਮਾਂ ਵੀ ਪਹਿਲਾਂ ਦਿੱਤਾ ਕਿ ਜੀ 5 ਮਈ ਨੂੰ 12 ਵਜੇ ਦਾ ਸਮਾਂ ਉਸ ਤੋਂ ਬਾਅਦ ਤੁਹਾਡੀ ਪਾਰਟੀ ਚੋਂ ਗਿਆ ਹੋਇਆ ਤੁਸੀਂ ਬਣਾਇਆ ਹੋਇਆ
ਰਾਜ ਸਭਾ ਮੈਂਬਰ ਜਿਹੜਾ ਬੀਜੇਪੀ ਚ ਨਵਾਂ ਗਿਆ, ਸਹੀ ਹੈ, ਜਿਹਦੇ ਕੋਲ ਸਿਰਫ ਇੱਕ ਰਾਜ ਸਭਾ, ਉਹ ਵੀ ਦਲ ਬਦਲੀ ਦੇ ਤਹਿਤ ਦੂਜੀ ਪਾਰਟੀ ਚ ਆ ਕੇ, ਤੇ ਤੁਸੀਂ ਇੱਕ ਸੂਬੇ ਦੇ ਮੁੱਖ ਮੰਤਰੀ ਹੋ ਜਿਹੜਾ ਖੁਦ ਮੁਖਤਿਆਰ ਸੂਬਾ ਮੰਨਿਆ ਜਾਂਦਾ, ਵਾਰੀ ਤੁਹਾਡੀ ਬਾਤ ਤੇ ਤੋਂ ਬਾਅਦ ਰਾਘਵ ਚੱਡੇ ਨੇ ਸਮਾਂ ਮੰਗਿਆ ਤੇ ਰਾਸ਼ਟਰਪਤੀ ਨੇ ਸਮਾਂ ਦਿੱਤਾ ਤੋਂ 2 ਘੰਟੇ ਪਹਿਲਾਂ ਦਾ। ਸਹੀ ਹੈ, ਉਹਨੂੰ 12 ਵਜੇ ਦਿੱਤਾ, ਉਹਨੂੰ 10 ਵੱਜ ਕੇ ਸ਼ਾਇਦ 40 ਮਿੰਟ ਦਾ ਉੱਤਾ 10:40 ਦਾ ਸਮਾਂ ਦਿੱਤਾ, ਤੇ ਹਿਸਾਬ ਲਾ ਲਓ ਕਿ ਤੋਂ ਘੰਟਾ ਸਵਾ ਘੰਟਾ ਪਹਿਲਾਂ ਅਗਲੇ ਨੇ ਉਹਨੂੰ ਬੁਲਾ ਲਿਆ ਕਿ ਆਜੋ ਜੀ। ਹੁਣ ਇਹਦੇ ਅਰਥ ਕੀ ਨੇ ਕਿ ਜਿਹੜੀ ਸ਼ਿਕਾਇਤ ਤੁਸੀਂ ਬੀਜੇਪੀ ਦੀ ਜਾਂ ਇਹਨਾਂ ਰਾਜ ਸਭਾ ਮੈਂਬਰਾਂ ਦੀ ਜਾਂ ਉਹਨਾਂ ਦੀ ਏਜੰਸੀਆਂ ਦੀ ਲਾਉਣੀ ਆ, ਉਹਦੇ ਨਾਲੋਂ ਪਹਿਲਾਂ ਡਾਟਾ ਫੀਡ ਕਰਾ ਕੇ ਆਉਣਗੇ ਰਾਘਵ ਚੱਡਾ ਜੀ ਤੁਹਾਡੇ ਖਿਲਾਫ, ਕਿ ਤੁਸੀਂ ਕੀ ਕਰਦੇ ਹੋ ਜੀ। ਸਹੀ ਹੋ ਸਕਦਾ ਤੁਹਾਡੀ ਸੰਸਦ ਦੀ ਗਤੀਵਿਧੀਆਂ ਤੋਂ ਲੈ ਕੇ, ਸ਼ੱਕੀ ਗਤੀਵਿਧੀਆਂ ਤੋਂ ਲੈ ਕੇ ਵਿਧਾਨ ਸਭਾ ਦੀ ਸ਼ੱਕੀ ਟਿੱਕੇ ਡੋਲੇ ਖਾਣ ਵਾਲੀਆਂ, ਇਹਨਾਂ ਰੰਗ ਵਾਲੇ ਪਾਣੀ ਵਾਲੀਆਂ ਗਤੀਵਿਧੀਆਂ ਦੀ ਵੀ ਜਾਣਕਾਰੀ ਦੇ ਕੇ ਆਉਣ। ਭੇਤੀ ਹੈ ਤੁਹਾਡੇ, ਹੋ ਸਕਦਾ ਤੁਹਾਡੀਆਂ ਇਹ ਸ਼ਿਕਾਇਤਾਂ ਕਰਕੇ ਆਉਣਗੇ, ਦੇਖੋ ਜੀ ਅਸੀਂ ਤਾਂ ਕਾਨੂੰਨ ਦੇ ਦਾਇਰੇ 'ਚ ਜੋ ਸੰਵਿਧਾਨ ਬਣਿਆ ਜੀ 2/3 ਵਾਲਾ ਉਸ ਫਾਰਮੂਲੇ ਤਹਿਤ ਗਏ ਆ ਜੀ, ਤਾਂ ਵੀ ਦੇਖ ਲਓ ਜੀ ਮੇਰੀ ਵੀ ਸਿਕਿਉਰਿਟੀ ਹਟਾਤੀ ਜੀ, ਭੱਜੀ ਦੀ ਵੀ ਹਟਾਤੀ ਜੀ, ਰਜਿੰਦਰ ਗੁਪਤਾ ਤੇ ਜੀ ਉਹਦੀ ਪੋਲਿਊਸ਼ਨ ਕੰਟਰੋਲ ਬੋਰਡ ਦੀ ਰੇਡ ਪਵਾਤੀ ਜੀ, ਇਹਦੀ ਜੀ ਸੰਦੀਪ ਪਾਰਕ ਤੇ FIR ਕਰਾਤੀ ਜੀ, ਅਗਲੇ ਉਹ ਵੀ ਸ਼ਿਕਾਇਤਾਂ ਲਾ ਕੇ ਆਉਣਗੇ ਜੀ। ਸਹੀ ਹੈ, ਤੇ ਹੋ ਸਕਦਾ ਹੈ ਅਮਿਤ ਸ਼ਾਹ ਦੀ ਕੋਈ ਚਿੱਠੀ ਛੁੱਟੀ ਵੀ ਨਾਲ ਲੈ ਕੇ ਚਲੇ ਜਾਣ ਕੇ ਦੇਖੋ ਜੀ ਸਾਨੂੰ ਤਾਂ ਉਧਰੋਂ ਆਸ਼ੀਰਵਾਦ ਹੈ ਜੀ। ਸੋ ਇਹ ਰਾਸ਼ਟਰਪਤੀ ਹੋਰਾਂ ਤੇ ਦਬਾਅ ਬਣਾਉਣ ਦੀ ਖੇਡ ਹੈ, ਰਾਸ਼ਟਰਪਤੀ ਹੋਰਾਂ ਨੂੰ ਆਪਣੀ ਸਥਿਤੀ ਦੱਸਣ ਦੀ ਖੇਡ ਹੈ, ਜਾਂ ਫਿਰ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਦੇਖੋ ਉਸ ਘਰ ਤੱਕ ਪਹੁੰਚ ਕਿਹਦੀ ਹੈ, ਪਹਿਲ ਕਿਹਦੀ ਹੈ। ਰਾਘਵ ਚੱਡਾ ਨੂੰ ਪਹਿਲਾਂ ਬੁਲਾਉਣਾ ਤੇ ਮੁੱਖ ਮੰਤਰੀ ਨੂੰ ਬਾਅਦ ਚੋਂ ਸੁਣਨਾ ਆਪਣੇ ਆਪ 'ਚ ਬਹੁਤ ਕੁਝ ਸਾਫ਼ ਹੋ ਗਿਆ, ਤੁਹਾਡੇ ਉੱਥੇ ਝੋਲੀ 'ਚ ਕੋਈ ਖੈਰ ਪੈਣ ਵਾਲੀ ਨਹੀਂ, ਤੁਸੀਂ ਸਿਰਫ ਰਾਜਨੀਤਿਕ ਡਰਾਮਾ ਕਰਨ ਜਾ ਰਹੇ ਹੋ ਜੀ, ਔਰ ਇਹ ਦਿਖਾਉਣ ਦੀ ਕੋਸ਼ਿਸ਼ ਕਰੋਗੇ ਕਿ ਦੇਖੋ ਸਾਰੇ MLA ਸਾਡੇ ਨਾਲ ਨੇ, ਤਾਂ ਕਿ ਬੇਸ਼ਰਮੀ ਦੇ ਚੱਲਦਿਆਂ ਕੁਝ ਛੇਤੀ ਨਾ ਜਾਣਗੇ ਸਹੀ, ਹੋ ਸਕਦਾ ਕਈ ਜਾਣਾ ਚਾਹੁੰਦੇ ਨੇ ਪਰ ਬੀਜੇਪੀ ਕਦੋਂ ਲੈਣਾ ਚਾਹੁੰਦੀ ਹੈ, ਸਵਾਲ ਤਾਂ ਇਹ ਹੈ। ਨਾਲੇ ਜਿੰਨਾ ਮੁਰੇ ਡਰਾਮਾ ਕਰਨ ਚੱਲੇ ਹੋ ਤੁਹਾਡੇ ਨਾਲ ਵੱਡੇ ਡਰਾਮੇਬਾਜ਼ ਨੇ, ਇਹ ਨਾ ਭੁੱਲਿਆ ਕਰੋ। ਤੇ ਅਗਲੀ ਗੱਲ ਇਹਨਾਂ ਦੀ ਵੀ ਕਰ ਲਈਏ, ਕਹਿੰਦੇ ਤਲਬ ਤਾਂ ਸਪੀਕਰ ਸਾਹਿਬ ਹੋਏ ਨੇ, ਸੰਧਵਾ ਸਾਹਿਬ ਹੋਏ ਨੇ, ਤੇ ਸਟੈਂਡ ਮੁੱਖ ਮੰਤਰੀ ਲੈ ਰਹੇ ਨੇ ਜੀ। ਦੇਖੋ ਇਹ ਤਾਂ ਗੱਲ ਕੋਈ ਦੋ ਰਾਏ ਨਹੀਂ ਕਿ ਆਪਾਂ ਜਿਸ ਦਿਨ ਬੇਅਦਬੀ ਰੋਕੂ ਕਾਨੂੰਨ ਹੋਂਦ ਚ ਆਇਆ ਸੀ, ਆਪਾਂ ਉਸੇ ਦਿਨ ਤੋਂ ਚਰਚਾ ਕਰ ਰਹੇ ਸੀ ਕਿ ਵੀ ਕੀ ਇਹ ਕਾਨੂੰਨ ਜੀ ਸਿੱਖ ਭਾਵਨਾਵਾਂ ਦੇ ਤਹਿਤ ਸਾਨੂੰ ਇਨਸਾਫ ਦਿਵਾਉਣ ਦਾ ਇੱਕ ਹੀਲਾ ਬਣੂਗਾ ਜਾਂ ਇਹ ਵੰਡ ਦਾ ਸਬੱਬ ਬਣ ਜਾਊਗਾ। ਸੋ ਇਹ ਤਾਂ ਕੋਈ ਦੋ ਰਾਏ ਨਹੀਂ ਕਿ ਸਿੱਖ ਸੰਸਥਾਵਾਂ, ਸਿੱਖ ਭਾਈਚਾਰਾ ਹੁਣ 2-3 ਧੜਿਆਂ ਚ ਵੰਡਿਆ ਦਿਖ ਰਿਹਾ ਇਸ ਮਸਲੇ ਤੇ, ਖਾਸ ਕਰਕੇ ਬੇਅਦਬੀ ਰੋਕੂ ਕਾਨੂੰਨ ਦੇ ਮਸਲੇ ਤੇ। ਇੱਕ ਤੇ ਰੋਹ ਹੈ ਜੀ ਜਿਹੜੀ ਕਹਿੰਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਬੜਾ ਤਾਂ ਹੁਣ ਕੋਈ ਸਿੱਖੇ ਨਹੀਂ ਸਾਡੇ ਕੋਲ, ਕਿ ਇਹਨੇ ਕਮਾਲ ਕਰਤੀ ਹੋਰ ਕੋਈ ਇਹ ਕਰੇ ਨਹੀਂ ਸਕਿਆ ਜੀ। ਦੂਸਰੀ ਤੇ ਰੋਹ ਹੈ ਜਿਹੜੀ ਕਹਿੰਦੀ ਵੀ ਅਸੀਂ ਤਾਂ ਸੁਖਬੀਰ ਬਾਦਲ ਦੀ ਸਿਪਾਹੀਆਂ, ਸਾਨੂੰ ਤਾਂ ਸਿੱਖੀ ਸੁਖਬੀਰ ਬਾਦਲ ਦੇ ਥੱਲੇ ਛਤਰੀ ਥੱਲੇ ਬਚਦੀ ਦਿਖਦੀ, ਅਸੀਂ ਤਾਂ ਉੱਥੇ ਖੜੇ ਹਾਂ, ਅਸੀਂ ਤਾਂ ਉਹਦੇ ਨਾਲ ਜਾਵਾਂਗੇ। ਇੱਕ ਤੇ ਰੋਹ ਹੈ ਜਿਹੜੀ ਦੋਵੇਂ ਪਾਸੇ ਦੇਖ ਰਹੀ ਹੈ ਕਿ ਸਿੱਖੀ ਨਾਲ ਹੋ ਕੀ ਰਿਹਾ, ਕਿ ਉਹ ਚਿੰਤਤ ਹੈ, ਉਹ ਫਿਕਰਮੰਦ ਹੈ, ਉਹਨੂੰ ਕਿਤੇ ਢਾਰ ਨਹੀਂ ਉਹਨੇ ਵਾਹਿਗੁਰੂ ਤੇ ਡੋਰ ਛੱਡ ਰਹੀ ਹੈ ਕਿ ਤੂੰ ਹੀ ਦੇਖ ਬਾਬਾ ਕੀ ਕਰਨਾ। ਹੁਣ ਇਹ ਸਾਰੀ ਸਥਿਤੀ ਦੇ ਵਿੱਚ ਜਥੇਦਾਰ ਸਾਹਿਬ ਕਹਿੰਦੇ ਵੀ ਮੈਂ ਮੀਟਿੰਗ ਬੁਲਾਉਣਾ, ਹੁਣ ਕਾਨੂੰਨ ਬਣ ਗਿਆ ਜੀ, ਨੋਟੀਫਿਕੇਸ਼ਨ ਹੋ ਗਿਆ, ਉਹਦੇ ਤਹਿਤ ਇੱਕ FIR ਵੀ ਦਰਜ ਹੋ ਗਈ, ਉਸ ਕਾਨੂੰਨ ਨੂੰ 2 ਧਿਰਾਂ ਨੇ ਅਦਾਲਤ ਚੈਲੰਜ ਵੀ ਕਰਤਾ। ਉਸ ਤੋਂ ਬਾਅਦ ਸਿੱਖ ਸੰਸਥਾਵਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਮਹਿਸੂਸ ਹੁੰਦਾ ਹੈ ਕਿ ਕਾਨੂੰਨ ਦਾ ਸਾਡੇ ਲਈ ਸਹੀ ਨਹੀਂਗਾ ਜੀ। ਜੀ ਬਿਲਕੁਲ 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 ਸਹੀ ਗੱਲ ਹੈ ਕਿ ਤੁਸੀਂ ਖਰੜਾ ਮੰਗਿਆ ਸੀ, ਇਹ ਸਰਕਾਰ ਦੀ ਨਲਾਇਕੀ ਸੀ ਜਾਂ ਸਾਜ਼ਿਸ਼ ਸੀ ਕਿ ਉਹਨਾਂ ਨੇ ਸਿੱਖ ਨੁਮਾਇੰਦਿਆਂ ਨੂੰ ਸਿੱਖ ਕੌਮ ਦੀ ਸਿਰਮੌਰ ਸੰਸਥਾਵਾਂ ਚੋਂ ਇੱਕ ਸੰਸਥਾ SGPC ਨੂੰ ਖਰੜਾ ਵੀ ਉਪਲਬਧ ਨਹੀਂ ਕਰਾਇਆ। ਪਰ ਤਾਂ ਵੀ ਐਡੀ ਵੱਡੀ ਸੰਸਥਾ ਹੋਵੇ ਤੇ ਤੁਹਾਡੇ ਕੋਲ ਇਹ ਜਾਣਕਾਰੀ ਵੀ ਨਾ ਹੋਵੇ ਕਿ ਹੋ ਕੀ ਰਿਹਾ ਉਹਦੇ ਵਿੱਚ, ਜੇ ਮੀਡੀਆ ਤੱਕ ਨੂੰ ਜਾਣਕਾਰੀ ਸੀ ਕਿ ਆਹ ਹੋ ਰਿਹਾ, ਤੁਹਾਨੂੰ ਨਹੀਂ ਸੀ, ਤੇ ਤੁਹਾਨੂੰ ਜਾਣਕਾਰੀ ਕਿਉਂ ਨਹੀਂ ਸੀ? ਤੇ ਫਿਰ ਤੁਸੀਂ ਕਿਹੜੇ ਪਿੱਲੇ ਜੇ ਮੂੰਹ ਨਾਲ ਸਵਾਗਤ ਕੀਤਾ ਸੀ? ਇਹ ਸਵਾਗਤ ਕਰਨ ਦਾ ਕਾਰਨ ਕੀ ਇਹੀ ਸੀ ਕਿ ਸੁਖਬੀਰ ਬਾਦਲ ਦੀ ਪਾਰਟੀ ਤੇ ਕੋਈ ਅਸਰ ਨਾ ਪਵੇ ਜਾਵੇ ਉਹਦੀ ਚੋਣ, ਕਿਉਂਕਿ SGPC ਦੇ ਪ੍ਰਧਾਨ ਨੇ ਇਹ ਕਹਿੰਦੇ ਕਿ ਕੋਸ਼ਿਸ਼ ਕੀਤੀ ਕਿ ਹੁਣ ਜੱਦਰ ਸਾਹਿਬ ਤੁਸੀਂ ਮੂਹਰੇ ਕਰੋ, ਜੇ ਅਸੀਂ ਗੱਲ ਕਰਾਂਗੇ ਫਿਰ ਹੋਰ ਪਾਸੇ ਜਾਊਗੀ, ਤੁਸੀਂ ਅਗਵਾਈ ਕਰੋ ਤੇ ਜੀ ਇਸ ਲਈ ਜੱਦਰ ਸਾਹਿਬ ਨੇ ਮੀਟਿੰਗ ਸੱਦ ਲਈ। ਬਈ ਇਹ ਕੱਲਾ ਧਾਰਮਿਕ ਮਸਲਾ ਨਹੀਂ, ਇਹ ਰਾਜਨੀਤਿਕ ਪਹਿਲੂ ਵੀ ਹੈ ਜੀ। ਜੇ ਸਰਕਾਰ ਲਿਆ ਰਹੀ ਹੈ, ਵਿਧਾਨ ਸਭਾ ਚ ਹੋ ਰਿਹਾ, ਤਾਂ ਅਕਾਲੀ ਦਲ ਦਾ ਸਟੈਂਡ ਕੀ ਹੈ ਤਾਂ ਦੱਸ ਦਿਓ ਸਾਨੂੰ। ਪਰ ਇਸ ਗੱਲ ਨੂੰ ਭਗਵੰਤ ਮਾਨ ਤੋਂ ਵਧੀਆ ਨੈਰੇਟਿਵ ਸਿਰਜਣ ਚ ਕੋਈ ਮਾਹਰ ਨਹੀਂ। ਸਹੀ ਹੈ, ਬਿਲਕੁਲ। ਜਥੇਦਾਰ ਸਾਹਿਬ ਨੇ ਮੀਟਿੰਗ ਸੱਦੀ, ਹੁਣ ਜਥੇਦਾਰ ਸਾਹਿਬ ਕਹਿੰਦੇ ਅਸਲੀ ਪੰਥ ਹੋਇਆ ਜਿਹੜਾ ਮੇਰੀ ਮੀਟਿੰਗ ਚ ਆਇਆ, ਭਗਵੰਤ ਮਾਨ ਕਹਿੰਦੇ ਅਸਲੀ ਪੰਥ ਹੋ ਜਿਹਨੇ ਮੇਰੇ ਸਰੋਪਾ ਪਾਏ ਜੀ।
ਸਮਾਣੇ ਵਾਲੇ ਮੋਰਚੇ ਵਾਲੇ ਕਹਿੰਦੇ ਕਿ ਅਸੀਂ ਬਣਾਇਆ, ਅਸਲੀ ਪੰਥ ਤਾਂ ਅਸੀਂ ਹਾਂ। ਤੇ ਕੁਝ ਪੰਥਕ ਧਿਰਾਂ ਕਹਿੰਦੀਆਂ ਅਸੀਂ ਕਿਸੇ ਨਾਲ ਨਹੀਂ ਭਾਈ, ਅਸਲੀ ਪੰਥਕ ਧਿਰਾਂ ਅਸੀਂ ਹਾਂ। ਹੁਣ ਇਹ ਸਾਰੀ ਸਥਿਤੀ ਦੇ ਵਿੱਚ ਜੱਦਾਰ ਸਾਹਿਬ ਨਾਲ ਜਿਹੜੇ ਸੀ ਉਹ ਕਹਿੰਦੇ ਵੀ ਕਰੋ ਕਾਰਵਾਈ ਜੀ। ਕਹਿੰਦੇ ਜੀ ਫਿਰ ਐ ਕਰੋ, ਸਪੀਕਰ ਕੁਲਤਾਰ ਸਿੰਘ ਸੰਧਵਾਂ ਹੋਰਾਂ ਨੂੰ ਬੁਲਾ ਲੈਂਦੇ ਆ। ਠੀਕ ਹੈ। ਹੁਣ ਜਥੇਦਾਰ ਸਾਹਿਬ ਤਾਂ ਕਹਿੰਦੇ ਅਸੀਂ ਵਿਚਾਰਾਂ ਕਰਨ ਲਈ ਬੁਲਾਇਆ। ਠੀਕ ਹੈ। ਭਗਵੰਤ ਮਾਨ ਸਟੇਜਾਂ ਤੋਂ ਕਹਿੰਦੇ ਵੀ ਦੇਖ ਲਓ ਉਹਨੂੰ ਤਲਬ ਕਰ ਲਿਆ, ਹੈ ਨਾ, ਕਿਉਂਕਿ ਅਸੀਂ ਕਾਨੂੰਨ ਬਣਾਇਆ, ਸਾਡਾ ਸਵਾਗਤ ਤਾਂ ਕੀ ਕਰਨਾ ਸੀ, ਧੰਨਵਾਦ ਤਾਂ ਕੀ ਕਰਨਾ ਸੀ, ਸਾਡਾ ਸਾਥ ਤਾਂ ਕੀ ਦੇਣਾ ਸੀ। ਦੇਖ ਲਓ ਜੀ ਹੁਣ ਇਹ ਉਹ ਆਪਣਾ ਨੈਰੇਟਿਵ ਸਿਰਜ ਰਹੇ ਨੇ। ਭਗਵੰਤ ਮਾਨ ਨੂੰ ਗੱਲ ਕਰਨੀ ਆਉਂਦੀ ਹੈ। ਹੁਣ ਸਪੀਕਰ ਸਾਹਿਬ ਕਹਿੰਦੇ ਵੀ ਮੈਂ ਚਲਾ ਜਾਊਂਗਾ ਨਿਮਾਣਾ ਸਿੱਖ ਬਣ ਕੇ। ਸਰਕਾਰ ਬੇਸ਼ੱਕ ਹਮੇਸ਼ਾ ਪੰਥਕ ਮਸਲਿਆਂ ਦੇ ਵਿੱਚ ਜਦੋਂ ਕੋਈ ਪਹਿਲੂ ਅੜਦਾ ਤਾਂ ਸਪੀਕਰ ਸਾਹਿਬ ਨੂੰ ਮੂਹਰੇ ਕਰਦੀ ਹੈ ਜੀ। ਬਿਲਕੁਲ। ਪਰ ਹੁਣ ਜਥੇਦਾਰ ਸਾਹਿਬ ਕੋਲ ਜਾ ਕੇ ਸਪੀਕਰ ਸਾਹਿਬ ਕਹਿਣਗੇ ਜੀ ਮੈਂ ਤਾਂ ਸਪੀਕਰ ਹਾਂ ਜੀ, ਮੇਰਾ ਤਾਂ ਉੱਥੇ ਦੇਖ ਰੇਖ ਕਰਨ ਦਾ ਹੀ ਕੰਮ ਹੈ, ਚੌਕੀਦਾਰੀ ਦਾ ਕਾਨੂੰਨ ਬਣਾਉਣ ਤਾਂ ਸਰਕਾਰ ਹੈ ਜੀ। ਸਰਕਾਰ ਆ, ਸਹੀ ਗੱਲ। ਤੇ ਨਾਲ ਸਹਿਮਤੀ ਕਿਹਨੇ ਕਰਾਈ ਹੈ ਜੀ? ਵਿਰੋਧੀ ਧਿਰਾਂ ਦੀ, ਸਾਰਿਆਂ ਦੀ। ਇਸ ਲਈ ਸਾਰਿਆਂ ਨੂੰ ਬੁਲਾ ਲਓ ਜੀ ਉਹਨਾਂ ਨੂੰ। ਇਹ ਤਾਂ ਕੈਬਨਿਟ ਤੋਂ ਲੈ ਕੇ ਪ੍ਰਤਾਪ ਬਾਜਵੇ ਤੋਂ ਲੈ ਕੇ ਸਾਰਿਆਂ ਨੂੰ ਬੁਲਾ ਲਓ ਜੀ। ਉਹਨਾਂ ਨੇ ਹਾਮੀ ਨਾਲ ਪਾਸ ਕੀਤਾ ਜੀ, ਮੈਂ ਥੋੜਾ ਕੀਤਾ ਜੀ। ਜੀ। ਉਹ ਤਾਂ ਆਪਣਾ ਪੱਲਾ ਝਾੜ ਕੇ ਆ ਜਾਣਗੇ ਜੀ। ਫਿਰ ਅੱਗੇ ਕੀ ਕਰਨਾ? ਜੇ ਤਾਂ ਲੱਤਾਂ ਭਾਰ ਝੱਲਦੀਆਂ ਕਿ ਅਸੀਂ ਇਸ ਨੂੰ ਲੋਕ ਲਹਿਰ ਦੇ ਵਿੱਚ ਬਦਲ ਸਕਦੇ ਹਾਂ ਕਿ ਜੀ ਇਹ ਧੋਖਾ ਹੋ ਗਿਆ। ਅਗਲੇ ਕਹਿੰਦੇ 2008 ਬਾਦਲਾਂ ਦਾ ਕਾਨੂੰਨ ਸੀ, ਸਭ ਚ ਸੋਧ ਕੀਤੀ ਹੈ। ਤੁਸੀਂ ਕਰੋ ਸਾਬਤ ਕਿ ਹਾਂ ਉਹ ਕਾਨੂੰਨ ਹੋਰ ਸੀ, ਇਹ ਕਾਨੂੰਨ ਬਿਲਕੁਲ ਬਦਲ ਗਿਆ ਹੈ। ਉਹਦੀ ਦਿੱਖ ਬਦਲ ਗਈ, ਉਹਦਾ ਦਾਇਰਾ ਬਦਲ ਗਿਆ, ਉਹਦਾ ਖੇਤਰਫਲ ਬਦਲ ਗਿਆ ਹੈ, ਉਹਦੀ ਮਤਲਬ ਰੇਂਜ ਬਦਲ ਗਈ। ਕਰ ਲੋ। ਸੋ ਜੇ ਤਾਂ ਤੁਸੀਂ ਲੋਕ ਮਨਾਂ ਦੇ ਵਿੱਚ, ਕੌਮ ਮਨਾਂ ਦੇ ਵਿੱਚ, ਸੰਗਤ ਦੇ ਮਨ ਦੇ ਵਿੱਚ ਇਹ ਪਾਪ ਪੈਦਾ ਕਰ ਸਕਦੇ, ਲੋਕ ਤੁਹਾਡੇ ਤੇ ਵਿਸ਼ਵਾਸ ਕਰਕੇ ਚਲੇ ਜਾਣ ਤਾਂ। ਨਹੀਂ, ਅਗਲਿਆਂ ਨੇ ਨੈਰੇਟਿਵ ਖੜਾ ਕਰਤਾ ਕਿ ਅਸੀਂ ਜੀ ਵੱਡੀ ਸਜ਼ਾ ਦਵਾਵਾਂਗੇ। ਉਹ ਵੱਖਰੀ ਗੱਲ ਹੈ ਕਿ ਸਜ਼ਾ 3 ਸਾਲ ਵਾਲੀ ਵੀ ਕਿਸੇ ਨੂੰ ਨਹੀਂ ਮਿਲੀ। ਤੇ ਇੱਥੇ ਵੀ ਮਸਲਾ ਇਨਸਾਫ ਦਾ ਸੀ, ਕਾਨੂੰਨ ਦਾ ਨਹੀਂ। ਕਾਨੂੰਨ ਇਹ ਤੋਂ ਵੀ ਵੱਡਾ ਬਣਾਓ ਜੀ, ਪਰ ਇਨਸਾਫ ਤਾਂ ਦਵਾਓ ਕਿਸੇ ਚ। ਨਾ ਉਹ ਆਸ ਨਹੀਂ ਹੈ ਨਹੀਂ ਇਹਨਾਂ ਤੋਂ। ਉਸ ਪਹਿਲੂ ਦੇ ਉੱਤੇ ਕੀ ਐਸਜੀਪੀਸੀ ਤੇ ਜੱਦਾਰ ਸਾਹਿਬਾਨ ਹੁਣ ਇਸ ਤਰੀਕਾ ਕਰਨ ਅੱਗੇ ਵੱਧ ਸਕਣਗੇ? ਦੇਖਣ ਵਾਲੀ ਗੱਲ ਇਹ ਹੈ। ਉਹਨਾਂ ਨੂੰ ਵੀ ਫਿਕਰ ਇਹੀ ਹੈ ਕਿ ਫੂਕ ਕੇ ਕਦਮ ਰੱਖਣਾ ਪੈਂਦਾ ਕਿ ਕਿਤੇ ਜਿਹੜੀਆਂ 40 ਘਰੇਲੀਆਂ ਕਰ ਲੀਆਂ ਸੁਖਬੀਰ ਨੇ, ਉਮੀਦਵਾਰ ਐਲਾਨ ਨੇ, ਕਿਤੇ ਉਹ ਨਾ ਮਿੱਟੀ ਹੋ ਜਾਣ। ਵੈਸੇ ਕਾਫੀ ਕੁਛ ਰੁਲ ਗੁਲ ਗਿਆ ਹੁਣ ਤਾਂ ਜੀ, ਸਹੀ। ਫਿਰ ਨਵੇਂ ਸਿਰੋਂ ਸ਼ੁਰੂ ਕਰਨਾ ਪੈਣਾ। ਤੇ ਇਸ ਲਈ ਇਹ ਸਮੁੱਚੀ ਹੋਰ ਰਾਜਨੀਤੀ ਰਹੀ ਹੈ, ਪਰ ਹੋ ਰਹੀ ਹੈ ਧਾਰਮਿਕ ਵਿਹੜੇ ਤੋਂ। ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆਪਾਂ ਤਾਂ ਰਾਜਨੀਤੀ ਉਹ ਕਰਨੀ ਆ, ਆਪਾਂ ਬੇਅਦਬੀ ਦਾ ਇਨਸਾਫ ਥੋੜਾ ਦਿਵਾਉਣਾ, ਜੇ ਦਿਵਾਉਣਾ ਹੁੰਦਾ ਤਾਂ ਬਾਈਬਲ ਬਰਗਾੜੀ ਵਾਲਾ ਦਵਾਇਆ ਹੁੰਦਾ। ਬਿਲਕੁਲ ਜੀ। ਸਵਾਲਾਂ ਦੇ ਘੇਰੇ 'ਚ ਤਾਂ ਦੇਖੋ ਪੰਥਕ ਧਿਰਾਂ ਵੀ ਨੇ ਵੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਸਵਾਗਤ ਕਰਤਾ ਜੀ ਪਹਿਲਾਂ ਤਾਂ। ਅੱਜ ਲੋਕ ਸਵਾਲ ਕਰ ਰਹੇ ਨੇ ਕਿ ਅੱਜ ਤੁਹਾਨੂੰ ਵਿਰੋਧ ਦਾ ਕਿੱਥੋਂ ਕਾਰਨ ਜਾਗ ਪਿਆ, ਕਿਵੇਂ ਤੁਹਾਨੂੰ ਸੁਪਨਾ ਆ ਗਿਆ ਵੀ ਵਿਰੋਧ ਕਰਨਾ। ਜਾਂਦਿਆਂ ਦੀ ਗੱਲ ਕਰੀਏ ਖੇਡ ਜਗਤ ਦੀ, ਵਿਨੇਸ਼ ਫੋਗਾਟ ਬਹੁਤ ਵੱਡਾ ਚਿਹਰਾ ਨੇ। ਉਹਨਾਂ ਨੂੰ ਇਹ ਦੱਸਣਾ ਪਿਆ ਕਿ ਮੇਰਾ ਵੀ ਸ਼ੋਸ਼ਣ ਹੋਇਆ। ਉਹਨਾਂ ਨੂੰ ਕਿਉਂ ਦੱਸਣਾ ਪਿਆ? ਕੀ ਹਾਲਾਤ ਬਣੇ ਨੇ ਸ਼ਰਮਾ ਜੀ? ਪ੍ਰਵੀਨ ਜੀ, ਵਿਨੇਸ਼ ਫੋਗਾਟ ਉਹਨਾਂ ਚੋਂ ਇੱਕ ਹੈ ਜਿਨ੍ਹਾਂ ਨੇ ਬ੍ਰਿਜ ਭੂਸ਼ਣ ਦੇ ਖਿਲਾਫ, ਕੇਂਦਰ ਸਰਕਾਰ ਦੇ ਖਿਲਾਫ, ਉਸ ਸਮੇਂ ਬੱਚੀਆਂ ਨਾਲ, ਪਹਿਲਵਾਨਾਂ ਨਾਲ, ਖਿਡਾਰੀਆਂ ਨਾਲ ਜੋ ਸ਼ੋਸ਼ਣ ਸੀ ਉਹਨੂੰ ਲੈ ਕੇ ਇੱਕ ਲੜਾਈ ਵਿੱਢੀ ਸੀ। ਜੀ ਜੀ, ਸਹੀ ਹੈ। ਉਸ ਲੜਾਈ 'ਚ ਇਨਸਾਫ ਕੋਈ ਸਾਹਮਣੇ ਨਹੀਂ ਆਇਆ ਅਜੇ ਤੱਕ। ਸਹੀ ਹੈ। ਬੇਸ਼ੱਕ ਬ੍ਰਿਜ ਭੂਸ਼ਣ ਹਟਾਤਾ ਜੀ, ਨਵਾਂ ਲਾਤਾ ਜੀ, ਸਭ ਨੂੰ ਪਤਾ ਕਿ ਅੱਜ ਵੀ ਪ੍ਰਧਾਨ ਕੌਣ। ਅਕਸਰ ਇਹੋ ਜਿਹੇ ਮਾਮਲਿਆਂ 'ਚ ਸ਼ਿਕਾਇਤਕਰਤਾਵਾਂ ਨੂੰ ਉਹਲੇ ਰੱਖਿਆ ਜਾਂਦਾ ਕਿ ਇਹ ਬੱਚੀਆਂ ਦਾ ਮਾਮਲਾ ਜਨਤਕ ਨਾ ਹੋਵੇ। ਪਰ ਖੁਦ ਜੇ ਸ਼ਿਕਾਇਤਕਰਤਾ ਸਾਹਮਣੇ ਆ ਕੇ ਆਪਣੇ ਪੱਖ ਨੂੰ, ਆਪਣੇ ਆਪ ਨੂੰ ਉਜਾਗਰ ਕਰਦਾ, ਫਿਰ ਇਹ ਵੱਖਰਾ ਤਰੀਕਾ ਹੈ। ਜੀ ਜੀ। ਪਰ ਇਹਦੇ ਲਈ ਜੇਰਾ ਚਾਹੀਦਾ, ਜਿਗਰਾ ਚਾਹੀਦਾ, ਹਿੰਮਤ ਚਾਹੀਦੀ ਹੈ। ਉਹ ਵਿਨੇਸ਼ ਫੋਗਾਟ ਨੇ ਦਿਖਾਈ ਹੈ। ਸਹੀ ਹੈ। ਉਹ ਕਹਿੰਦੀ ਕਿ ਜਿਨ੍ਹਾਂ ਬੱਚੀਆਂ ਦਾ ਸ਼ੋਸ਼ਣ ਹੋਇਆ, ਜਿਹੜੀਆਂ 6 ਸ਼ਿਕਾਇਤਕਰਤਾ ਨੇ, ਉਹਨਾਂ ਚੋਂ ਮੈਂ ਵੀ ਹਾਂ। ਮੇਰਾ ਵੀ ਸ਼ੋਸ਼ਣ ਹੋਇਆ ਤੇ ਉਹ ਅੱਜ ਉਸਨੂੰ ਦੱਸਣ ਦੀ ਕੀ ਲੋੜ ਪਈ? ਸਹੀ ਹੈ, ਬਿਲਕੁਲ ਜੀ। ਪ੍ਰਵੀਨ ਜੀ, ਜਿਹੜੀ ਕੁਸ਼ਤੀ ਸੰਘ ਹੈ, ਭਾਰਤੀ ਕੁਸ਼ਤੀ ਸੰਘ ਹੈ, ਉਹਨੇ ਜਦੋਂ ਵੱਡੇ ਮੁਕਾਬਲਿਆਂ ਦੇ ਲਈ ਖਿਡਾਰੀ ਭੇਜਣੇ ਹੁੰਦੇ ਨੇ, ਉਹ ਤੋਂ ਪਹਿਲਾਂ ਭਾਰਤ ਪੱਧਰ ਤੇ ਇੱਕ ਰੈਂਕਿੰਗ ਮੁਕਾਬਲੇ ਹੁੰਦੇ ਨੇ, ਤਾਂ ਕਿ ਉਹਨਾਂ ਚੋਂ ਰੈਂਕਿੰਗ ਬਾਈ ਚੁਣੇ ਜਾਂਦੇ ਨੇ ਕਿ ਆਹ ਟੌਪ 10 ਨੇ, ਆਹ ਟੌਪ 3 ਨੇ, ਆਹ ਇਹਦੇ ਲਈ ਜਾ ਸਕਦਾ, ਇਹਦੇ ਲਈ ਕੁਆਲੀਫਾਈ ਕਰਕੇ ਆ। ਉਹਦੇ ਲਈ ਉਹ ਮੁਕਾਬਲੇ ਹੁੰਦੇ ਨੇ ਜੀ। ਉਹ ਮੁਕਾਬਲੇ ਭਾਰਤੀ ਕੁਸ਼ਤੀ ਸੰਘ ਕਰਾ ਰਿਹਾ ਹੈ ਬ੍ਰਿਜ ਭੂਸ਼ਣ ਦੇ ਘਰੇ। ਮਤਲਬ ਉਹਦੇ ਵਿਦਿਅਕ ਅਦਾਰੇ ਨੇ, ਉਹਦਾ ਮੈਦਾਨ ਹੈ, ਉਹਦਾ ਪ੍ਰਬੰਧ ਹੈ, ਉਹਦੇ ਬੰਦੇ ਨੇ, ਉਹਦਾ ਹਲਕਾ ਹੈ, ਸਾਰਾ ਕੁਛ ਉਹਦਾ। ਤੇ ਵਿਨੇਸ਼ ਫੋਗਾਟ ਕਹਿੰਦੀ ਕਿ ਦੱਸੋ ਕਿ ਮੇਰਾ ਸ਼ੋਸ਼ਣ ਹੋਇਆ, ਮੈਂ ਸ਼ਿਕਾਇਤ ਕਰਤਾ, ਮੈਂ ਧਿਰ ਬਣ ਕੇ ਲੜ ਰਹੀ ਹਾਂ, ਤੇ ਹੁਣ ਮੈਂ ਉਹਦੇ ਘਰੇ ਜਾ ਕੇ ਕੁਸ਼ਤੀ ਕਰਨੀ ਹੈ। ਮੈਨੂੰ ਕਿਹੋ ਜਿਹਾ ਮੌਕਾ ਦੇਣਗੇ? ਸਹੀ ਹੈ, ਬਿਲਕੁਲ ਜੀ। ਮੇਰੇ ਨਾਲ ਕਿਹੋ ਜਿਹਾ ਵਿਵਹਾਰ ਕਰਨਗੇ? ਪਰ ਕਹਿੰਦੀ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਤਾਂ ਵੀ ਜਾਊਂਗੀ, ਨਹੀਂ, ਮੈਂ ਜਾਊਂਗੀ ਤਾਂ। ਜੀ ਜੀ। ਹਿੰਮਤ ਦੇਖੋ ਉਹਦੀ, ਹਿੰਮਤ ਦੇਖੋ। ਸਹੀ ਗੱਲ। ਸੋ ਇਸ ਲਈ ਉਹ ਇਹ ਗੱਲ ਤਾਂ ਦੱਸ ਕੇ ਜਾ ਰਹੀ ਆ
ਕਿ ਉੱਥੇ ਮੈਂ ਇਸ ਪਰਿਸਥਿਤੀਆਂ 'ਚ ਲੜਨਾ ਹੈ, ਮੈਂ ਆਪਣਾ 100% ਹੀ ਕਿਵੇਂ ਝੋਂਕ ਸਕਦੀ ਹਾਂ ਉਸ ਕੁਰਸੀ ਦੇ ਵਿੱਚ, ਜਦੋਂ ਮੇਰੇ ਤੇ ਵੀ ਦਬਾਅ ਹੋਊਗਾ, ਮੇਰੇ ਨਾਲ ਪਤਾ ਨਹੀਂ ਕੀ ਹੋ ਸਕਦਾ ਉੱਥੇ। ਸਹੀ ਹੈ, ਬਿਲਕੁਲ ਜੀ। ਸੋ ਇਸ ਲਈ ਉਹ ਭਾਰਤੀ ਕੁਰਸੀ ਸੰਘ ਦਾ ਪ੍ਰਧਾਨ ਕਹੀ ਜਾਂਦਾ, ਤੈਨੂੰ ਸਿਕਿਉਰਿਟੀ ਦਵਾ ਦੇਣਾ ਜੀ। ਸਿਕਿਉਰਿਟੀ ਦਾ ਮਸਲਾ ਥੋੜਾ, ਮਸਲਾ ਤਾਂ ਭੇਦਭਾਵ ਮਸਲਾ ਤਾਂ ਵੱਖਰੇ ਦਾ, ਮਾਨਸਿਕ ਤੇ ਸਰੀਰਕ ਸ਼ੋਸ਼ਣ ਦਾ ਹੈ। ਸ਼ੋਸ਼ਣ ਦਾ, ਸਹੀ ਹੈ, ਬਿਲਕੁਲ। ਤੇ ਉਹ ਸੱਤਾਧਾਰੀ ਧਿਰ ਬੀਜੇਪੀ ਦਾ ਆਸ਼ੀਰਵਾਦ ਆ ਬ੍ਰਿਜ ਭੂਸ਼ਣ ਨੂੰ, ਤੇ ਫਿਰ ਕੌਣ ਰੋਕੂਗਾ? ਤਾਂ ਹੀ ਕੁਸ਼ਤੀ ਅਜੇ ਵੀ ਉਹਦੇ ਡਰਾਇੰਗ ਰੂਮ ਚੋਂ ਬਾਹਰ ਨਹੀਂ ਆਉਣ ਦਿੱਤੀ ਜਾ ਰਹੀ। ਬਿਲਕੁਲ ਜੀ। ਦੇਖੋ ਇੱਥੋਂ ਤੱਕ ਕਹਿਣਾ ਪਿਆ ਉਹਨੂੰ ਤਾਂ ਵੀ ਸਾਡੇ ਜਾਨ ਮਾਲ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੈ, ਕਿ ਇੱਕ ਗੱਲ ਕਹਿ ਦੇਣੀ ਕਿਸੇ ਖਿਡਾਰੀ, ਕਿਸੇ ਓਲੰਪੀਅਨ ਦੇ ਲਈ ਛੋਟੀ ਗੱਲ ਥੋੜ੍ਹਾ ਹੁੰਦੀ ਹੈ ਜੀ। ਤੇ ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।